किस कहना मेरे मैं क्या मैं पैंट शर्ट पाई आ उस जी कसम कुछ है सादा के सजा जानी सजा जानी हेलो भाई सादा सादा ਉਹ ਸਾਈਕਲ ਜਾਂਦੇ ਯਾਰ ਕਸਮੇ ਮਾਰਨਾ ਬਾਜੀ ਤੇ ਰੰਗ ਵਾਲਾ ਫੱਟਾ ਲੱਗਣ ਦੀ ਸਹੀ ਗੱਲ ਹੈ ਹੁਸਨ ਪਹਿਲੇ ਨਹੀਂ ਕਦੇ ਵੇਖਿਆ ਕੁਛ ਨਹੀਂ ਯਾਰ ਮਿੱਟੇ ਕੁਛ ਨਹੀਂ ਆ ਫੜਨਾ ਕੁਛ ਨਹੀਂ ਮਸੋੜੀ ਨੇ ਵੀ ਤਾਂ ਪੜੀ ਆ ਉਹ ਵੀ ਫੜ ਕੇ ਰੱਖ ਰਿਹਾ ਤੇਰੇ ਹੱਥੇ ਇਹ ਕੀ ਆ ਉਹ ਕੁਛ ਨਹੀਂ ਆ ਭਾਈ ਜੇ ਜ਼ਮੀਨਾਂ ਲੱਗੀ ਨੂੰ ਚਾਵਾਂ ਪਾ ਜਾਣੀਆਂ ਹਾਲੇ ਮੈਂ ਦੱਸ ਦੇਣਾ ਕੀ ਗੱਲ ਦੇਖ ਲੈ अस्सलाम वालेकुम नाज़रीन प्रोग्राम टी टाइम में खुश आमदी नाज़रीन थोड़े जे नागे होने लग पे टी टाइम ਦੇ ਵਿੱਚ जरा थोड़ा ਜਿਹਾ ਮੇਰੀ ਮਸਰੂਫੀਅਤ ਕਿਉਂਕਿ ਟੀ ਟਾਈਮ ਜਿਹੜਾ ਨਾ ਇੱਥੇ ਬਹਿ ਕੇ ਡੇਲੀ ਇੱਥੇ ਮੌਜੂਦ ਹੋਵੋ ਤੇ ਤੁਸੀਂ ਕਰ ਸਕਦੇ ਆ ਤੇ ਇਸ ਤੋਂ ਥੋੜਾ ਜਿਹਾ ਮਿਹਰਬਾਨੀ ਕਰੋ ਬਲਕਿ ਹੁਣ ਮੈਂ ਦੁਬਈ ਜਾ ਰਿਹਾ ਤੇ ਇਨਸ਼ਾਅੱਲਾ ਕੱਲ ਅੱਜ ਤੁਸੀਂ ਪੂਰਾ ਪ੍ਰੋਗਰਾਮ ਵੇਖ ਰਹੇ ਹੋ ਨਾ ਉਸ ਟਾਈਮ ਮੈਂ ਦੁਬਈ ਆ ਇਸ ਟਾਈਮ ਮੈਂ ਦੁਬਈ ਆ ਠੀਕ ਆ ਜੀ ਤੇ ਉੱਥੇ ਮੈਨੂੰ 8-10 ਦਿਨ ਲੱਗ ਜਾਣੇ ਤੇ ਟੀ ਟਾਈਮ ਜਿਹੜਾ ਉਹ ਬੜਾ ਮੁਸ਼ਕਿਲ ਜਿਹਾ ਕੰਮ ਹੋ ਜਾਣਾ ਤੇ ਅੱਜ ਦਾ ਜਿਹੜਾ ਰੌਲਾ ਨਾਜ਼ਰੀਨ ਗੱਲ ਇਹ ਹੈ ਕਿ ਤੁਸੀਂ ਚੈੱਕ ਕਰੋ ਵੀ ਅੱਜ ਕੱਲ ਹਰ ਬੰਦਾ ਕੰਮ ਨਹੀਂ ਆਉਂਦਾ ਮਾੜਾ ਜਿਹਾ ਕਿਤੋਂ ਕੰਮ ਸਿੱਖ ਕੇ ਤੇ 1000 ਲੈ ਕੇ ਤੇ ਪੂਰਾ ਮਿਸਤਰੀ ਜਾਂ ਮਤਲਬ ਪੂਰਾ ਇਲੈਕਟ੍ਰੀਸ਼ੀਅਨ ਜਾਂ ਪੂਰਾ ਸਾਰਾ ਕੁਝ ਬਣ ਕੇ ਤੇ ਫਿਰ ਰਿਹਾ ਔਰ ਬੇੜੇ ਗਰਕ ਕਰ ਰਿਹਾ ਲੋਕਾਂ ਦੇ ਘਰਾਂ 'ਚ ਬਹੁਤ ਸਾਰੇ ਐਸੇ ਬੰਦੇ ਨੇ ਜਿਹੜੇ ਜਿੱਦਾਂ ਅਤਾਈ ਡਾਕਟਰ ਨੇ ਅਤਾਈ ਮਿਸਤਰੀ ਨੇ ਅਤਾਈ ਮਤਲਬ ਲੋਹੇ ਦਾ ਕੰਮ ਕਰਨ ਵਾਲੇ ਲੱਕੜ ਦਾ ਕੰਮ ਕਰਨ ਵਾਲੇ ਬੜੇ ਬੜੇ ਅਤਾਈ ਥੋੜਾ ਜਿਹਾ ਕੰਮ ਸਿੱਖਿਆ ਤੇ ਫਾਰਕ ਜਿਹੜੇ ਅੱਛੇ ਲੋਕ ਨੇ ਉਹ ਲੱਭਣਾ ਹੀ ਬੜੀ ਮੁਸ਼ਕਲ ਆ ਇੰਜ ਦਾ ਹੀ ਇੱਕ ਮਸਲਾ ਸਾਡਾ ਇੱਥੇ ਬਣ ਗਿਆ ਜਨਾਬ ਜੀ ਇਹ ਦੋ ਭਰਾ ਨੇ ਇਹਨਾਂ ਨੇ ਆਪਣਾ ਘਰ ਬਣਾਇਆ ਕਿੰਨੇ ਮਰਲੇ ਜੀ 5 ਮਰਲੇ ਇਹਨਾਂ ਦਾ ਘਰ ਸੀ ਭਾਜੀ ਠੀਕ ਆ ਜੀ ਪਤਾ ਨਹੀਂ ਵਿਚਾਰੇ ਨੇ ਕਿੱਦਾਂ ਮਿੰਤਾ ਮਰਲੇ ਕਰ ਕਰਕੇ ਇਹਨਾਂ ਨੇ ਬਣਾਇਆ 5 ਹਾਂਜੀ ਤੇ ਇਹ ਦੋ ਨੇ ਪਤਾ ਨਹੀਂ ਇਹ ਕਹਿੰਦੇ ਨੇ ਅਸੀਂ ਮਿਸਤਰੀ ਆ ਮੈਨੂੰ ਤਾਂ ਨਹੀਂ ਲੱਗਦਾ ਕਿ ਮਿਸਤਰੀ ਕਾਹਦੇ ਮਿਸਤਰੀ ਨੇ ਜੋ ਵਿਚਾਰੇ ਦੱਸਣ ਦੇ ਨੇ ਇਹ ਪਹਿਲੇ ਤੇ ਤੁਸੀਂ ਤਾਰਫ ਕਰਾਓ ਤੁਸੀਂ ਮੇਨ ਤੁਸੀਂ ਹੋ ਮੈਂ ਮਿਸਤਰੀ ਆ ਭਾਜੀ ਮੈਂ ਮਿਸਤਰੀ ਮੇਨ ਤੁਸੀਂ ਮਿਸਤਰੀ ਲੱਗਦਾ ਨਹੀਂ ਮੇਰੇ ਪਰਨੇ ਇਹ ਭੈਣ ਇਹ ਮੇਰਾ ਸ਼ਾਗਿਰਦ ਵਾ ਨਾਲੇ ਮੇਰਾ ਮਾਮਾ ਵੀ ਆ ਤੇ ਮਾਮਾ ਵੀ ਹੈ ਸ਼ਾਗਿਰਦ ਵੀ ਹੈ ਹਾਂਜੀ ਯਾਨੀ ਤੁਸੀਂ ਨੂੰ ਵੀ ਕਹੋ ਓ ਮਾਮਾ ਇੱਧਰ ਆ ਇਸੇ ਲਈ ਮੈਂ ਇਹਨੂੰ ਰੱਖਿਆ ਵਾ ਵੀ ਇਹਨੂੰ ਮੈਂ ਆਵਾਜ਼ ਦੇ ਸਕਾਂ ਇਹ ਕਿੰਨੀ ਦੇਰ ਤੋਂ ਤੁਹਾਡੇ ਨਾਲ ਨੇ ਐਵੇਂ ਆ 2-3 ਦਿਨ ਤੋਂ ਇਸ ਤੋਂ ਪਹਿਲੇ ਇਹਨਾਂ ਨੂੰ ਆਉਂਦਾ ਸੀ ਕੰਮ ਉਹ ਭਾਜੀ ਮਜ਼ਦੂਰ ਬੰਦੇ ਦਾ ਕੀ ਕੰਮ ਹੁੰਦਾ ਵਾ ਉਹਨੇ ਰੇਤ ਭਰ ਕੇ ਫੜਾਤੀ ਇੱਟਾਂ ਫੜਾਤੀਆਂ ਤੇ ਇੰਨਾ ਅੱਛਾ ਮੇਨ ਅੱਗੋਂ ਜਿਹੜਾ ਸ਼ਨਾਸੇ ਗੁੰਸੁਮ ਤੁਸੀਂ ਕਰਦੇ ਹੋ ਹਾਂਜੀ ਗਰਮਾਲੇ ਹਮਦਮ ਮੈਂ ਕਰਨਾ ਓਕੇ ਓਕੇ ਮੈਨੂੰ ਆਂਦਾ ਕੰਮ ਮੈਨੂੰ ਆਂਦਾ ਲੇਕਿਨ ਸਿਰਫ ਹਣਾ ਮੇਰਾ ਮਾਰਬਲ ਤੇ ਥੋੜਾ ਜਿਹਾ ਹੱਥ ਜਿਹੜਾ ਨਾ ਪੱਥਰ ਹਾਂਜੀ ਤੁਹਾਨੂੰ ਪੱਥਰ ਨਹੀਂ ਲਾਉਣਾ ਆਉਂਦਾ ਪੱਥਰ ਨਹੀਂ ਲੱਗਦਾ ਮਾਰਬਲ ਹਾਂਜੀ ਧਾਰਾਂ ਨਹੀਂ ਲੱਗਦੀਆਂ ਪਰੇ ਮਾਰਬਲ ਕਿਤੇ ਤੁਹਾਨੂੰ ਮਾਰਬਲ ਲਾਉਣਾ ਆਉਂਦਾ ਹਾਂ ਬਸ ਥੋੜਾ ਬਹੁਤ ਮੈਨੂੰ ਵੀ ਹੱਥ ਜਿਹੜਾ ਮਾੜਾ ਨਾ ਥਿਰਕਦਾ ਬਾਕੀ ਤੁਸੀਂ ਜਾਨੀ ਉਹ ਕੰਧਾਂ ਇੱਟਾਂ ਵਾਲੇ ਮਿਸਤਰੀ ਹੋ ਸਾਰਾ ਕੁਝ ਲੈਂਟਰ ਸ਼ੈਂਟਰ ਗੋ बननी ये वो सारा ਹਾਂਜੀ गो जरा सी बात पे बरसों के बांस लगाए गए ਉਹ ਭਾਜੀ ਗੋ ਦੂਸਰੀ ਹੁੰਦੀ ਆ ਜਿਹੜੀ ਗੋ ਬੰਨ ਕੇ ਉੱਤੇ ਚੜੀਦਾ ਉੱਤੇ ਚੜ ਕੇ ਖਲੋ ਕੇ ਤੇ ਅੱਗੋਂ ਮਸਤਾ ਪਲਸਤਰ ਮੱਥਾ ਪਲਸਤਰ ਕਰੀਦਾ ਹਾਂਜੀ ਓਕੇ ਰੈਡੀ ਗੋ ਵਾਲੀ ਹਾਂ ਰੈਡੀ ਗੋ ਭਾਜੀ ਤੁਸੀਂ ਇਹ ਦੱਸੋ 5 ਮਰਲੇ ਤੁਹਾਡਾ ਮਕਾਨ ਹਾਂਜੀ ਹਾਂਜੀ ਇਹ ਪਹਿਲੇ ਬਣਿਆ ਸੀ ਢੱਠਣ ਵਾਲਾ ਜਾਂ ਬਿਲਕੁਲ ਪਲਾਟ ਸੀ ਪਲਾਟ ਟੈਪ ਸੀ ਸਾਈਡਾਂ ਦੇ ਘਰ ਹੈਗੇ ਨੇ ਹੈ ਜੀ ਹੈ ਸਾਈਡਾਂ ਦੇ ਘਰ ਹੈ ਜੀ ਤੇ ਉਹ ਤੇ ਕੰਧਾਂ ਤੁਸੀਂ ਉਹ ਹਿੱਸਾ ਦੇ ਦਿਓ ਹੁਣ ਵਿੱਚੋਂ ਬਣਨਾ ਸੀ ਵਿੱਚੋਂ ਕਮਰਿਆਂ ਦੀਆਂ ਕੰਧਾਂ 5 ਮਰਲੇ ਡਬਲ ਸਟੋਰੀ ਸਿੰਗਲ ਸਟੋਰੀ ਬਣਾਉਣਾ ਸੀ ਤੇ ਇਹ ਕਿੱਥੋਂ ਤੁਸੀਂ ਇਹ ਲੱਭੇ ਨਾ ਇਹ ਲੱਭਣਾ ਕੀ ਜੀ ਮੈਨੂੰ ਦੱਸਿਆ ਵੀ ਮੇਰਾ ਕੋ ਤਲਕ ਵਾਲਾ ਕਹੇਗਾ ਵੀ ਆ ਮਿਸਤਰੀ ਲੈ ਲਓ ਮੈਂ ਉੱਤੇ ਹੀ ਯਕੀਨ ਕੀਤਾ ਤੇ ਮੈਨੂੰ ਸ਼ਰੀਫ ਆਦਮੀ ਲੱਗੇ ਤੇ ਇਹਨਾਂ ਜਿਹੜਾ ਕੰਮ ਕੀਤਾ ਜੀ ਤੋਬਾ ਕਰਾ ਇਸ ਟਾਈਮ ਕਿਸ ਹਾਲਤ ਚ ਮਕਾਨ ਹਾਲਤ ਮੈਂ ਤੁਹਾਨੂੰ ਕੀ ਦੱਸਾਂ ਜੀ ਇੱਕ ਕਮਰੇ ਨੂੰ ਨਾ ਪਲਸਤਰ ਕੀਤਾ ਵਾ ਦੂਆ ਸ਼ੁਰੂ ਕੀਤਾ ਵਾ ਜਿਹੜਾ ਪਹਿਲਾ ਕੀਤਾ ਉਹਦਾ ਸੀਮੈਂਟ ਡਿੱਗਣਾ ਸ਼ੁਰੂ ਹੋ ਗਿਆ ਉਹ ਭਾਜੀ ਇਹਦੇ ਕੋਲ ਗਲਤੀ ਹੋ ਗਈ ਸੀ ਮਾਮੇ ਮੇਰੇ ਕੋਲੋਂ ਉਹ ਇਹਨੂੰ ਮੈਂ ਕਿਹਾ 1-4 ਦਾ ਮਸਾਲਾ ਬਣਾ ਕੇ ਲਿਆ ਇਹਨੇ ਇੱਕ ਰਹਿਣ ਦਿੱਤਾ ਸਿਰਫ 4 ਦਾ ਮਸਾਲਾ ਬਣਾ ਕੇ ਲਿਆ ਦਿੱਤਾ ਕੱਲੀ ਰੇਤ ਉਹ ਮੈਨੂੰ ਪਤਾ ਨਾ ਲੱਗਾ ਹਨੇਰਾ ਸੀ ਉੱਤੋਂ ਮੈਂ ਐਨਕ ਲਾਈ ਸੀ ਉਹ ਮੈਂ ਲੱਗਾ ਸੀ ਕੰਮੇ ਮੈਂ ਫਿਰ ਜੁੜ ਗਿਆ ਉਹਨੂੰ ਲਾ ਦਿੱਤਾ ਤੇ ਹੁਣ ਜਿਹੜਾ ਉਹ ਖਰਾਬ ਹੋ ਗਿਆ ਉਹਦਾ ਕੀ ਕਰਨਾ ਤੇ ਉਹ ਕਰ ਦਿਆਂਗੇ ਅੱਲਾ ਮਾਫੀ ਤੇ ਅਸੀਂ ਕਿਹੜਾ ਦੌੜ ਚੱਲੇ ਆ ਤੇ ਉਹ ਫਰਸ਼ ਪੈ ਗਏ ਨੇ ਫਰਸ਼ ਪੈ ਗਏ ਵੀ ਉੱਥੇ ਜੱਗ ਵੀ ਪਾਣੀ ਦਾ ਰੁੜਦਾ ਬਾਹਰ ਨਹੀਂ ਜਾਂਦਾ ਜਿੱਥੇ ਅਸੀਂ ਪਿੱਛੇ ਸੌਣਾ ਹੁੰਦਾ ਉੱਥੇ ਪਹੁੰਚਦਾ ਹੀ ਪਾਣੀ ਯਾਰ ਇਹ ਕੀ ਤਰੀਕਾ ਵੀ ਢਾਲ ਪਿੱਛੇ ਨੂੰ ਕਦੀ ਜਾਂਦੀ ਹੈ ਉਹ ਭਾਜੀ ਗਲਤੀ ਹੋ ਗਈ ਮਾਮੇ ਮੇਰੇ ਕੋਲੋਂ ਇਹਨੂੰ ਮੈਂ ਕਿਹਾ ਸੀ ਦੁਰਮਟ ਨਾਲ ਕੁੱਟ ਉਹ ਕੁੱਟਦਿਆਂ ਕਿਤੇ ਨੁੱਕਰ ਵਾਲੀ ਸਾਈਡ ਤੇ ਬਹੁਤਾ ਲੱਗ ਗਿਆ ਦੁਰਮਟ ਬਹੁਤਾ ਲੱਗ ਗਿਆ ਅੱਧਾ ਘੰਟਾ ਵੱਧ ਲੱਗ ਗਿਆ ਤੇ ਉਧਰੋਂ ਨੀਵਾਂ ਹੋ ਗਿਆ ਉਹ ਅਸੀਂ ਕਰ ਦਿਆਂਗੇ ਅਸੀਂ ਕਿਹੜਾ ਦੌੜ ਚੱਲੇ ਆ ਯਾਰ
ਭਾਜੀ ਭਾਈ ਇਹਦਾ ਇਹ ਛੋਟਾ ਭਰਾ ਜੀ, ਇਹਨੂੰ ਮੈਂ ਨਿਗਰਾਨੀ ਦਿੱਤੀ। ਤੁਸੀਂ ਦੱਸੋ, ਤੁਸੀਂ ਉੱਥੇ ਹੁੰਦੇ ਸੀ? ਭਾਜੀ ਸਾਰਾ ਰੇਂਜ ਇਹਨਾਂ ਦਾ ਮੈਂ ਕੀਤਾ ਵਾ, ਜੋ ਇਹਨਾਂ ਨੇ ਕੀਤਾ ਭਾਜੀ, ਮੈਨੂੰ ਘਰੋਂ ਵੀ ਚਪੇੜਾਂ ਪਈਆਂ ਤੇ ਸਾਰੇ ਪਾਸੋਂ ਚਪੇੜਾਂ ਪਈਆਂ। ਤੁਸੀਂ ਮੈਨੂੰ ਇਹ ਦੱਸਣਾ ਭਾਜੀ, ਨੀਆਂ ਭਰ ਰਹੀਆਂ ਸੀ, ਮੈਂ ਕਿਹਾ ਸਮਾਨ ਲਿਖਾ ਦਿਓ। ਨੀਆਂ ਦੇ ਵਿੱਚ ਫੱਟੇ ਘੋੜੀਆਂ ਕੌਣ ਲਿਖਾਉਂਦਾ? ਉਹ ਫੱਟੇ ਘੋੜੀਆਂ ਤੇ ਭਾਜੀ ਲੱਗਦੀਆਂ, ਵੇਖੋ ਇਹ ਤੇ ਐਵੇਂ ਨਿੱਕੇ ਨਿੱਕੇ ਹੋਣ ਵਾਲੀ ਗੱਲ ਕਰਦੇ ਆ। ਨਹੀਂ, ਘੋੜੀ ਨੀਆਂ ਭਰ ਕੇ ਉੱਤੇ ਦੜਾ ਕੇ ਦੇਖਣੀ ਸੀ ਤੁਸੀਂ ਵੀ, ਮਤਲਬ ਠੀਕ ਭਰੀਆਂ ਗਈਆਂ? ਭਾਜੀ ਸਾਡਾ 5 ਮਰਲੇ ਦਾ ਪਲਾਟ ਸੀ। ਠੀਕ ਹੈ। ਆ ਉਰਲਾ ਕਹਿੰਦਾ ਮੇਰੇ ਕੋਲ ਧੁੱਪੇ ਨਹੀਂ ਕੰਮ ਹੁੰਦਾ, ਮੈਨੂੰ ਪਹਿਲੇ ਘੋਪਾ ਲਵਾ ਕੇ ਦੇ ਪਲਾਟ। ਘੋਪਾ ਕੀ ਹੁੰਦਾ? ਆ ਤੰਬੂ ਨਹੀਂ ਗੋਲ ਹੁੰਦਾ। ਅੱਛਾ, ਪਹਿਲੇ ਉੱਤੇ ਛਾਂ ਕਰਕੇ ਦੇ। ਹਾਂਜੀ। ਫਿਰ ਮੈਂ ਥੱਲੇ ਕੰਮ ਕਰਾਂਗਾ। ਥੱਲੇ ਕੰਮ ਕਰਾਂਗਾ। ਭਾਜੀ ਜਿੱਦਣ ਗੋਹ ਬਣਾਈ ਆ, ਗੋਹ ਤੇ ਨੱਚੜੇ ਡਰੀ ਜਾਵੇ। ਅੱਛਾ, ਫਟੇ ਪਹਿਲੇ ਕਹਿੰਦਾ ਤੂੰ ਚੜ, ਇੱਕ ਦਿਨ ਤੂੰ ਉੱਪਰ ਲਾ, ਮੈਂ ਤੈਨੂੰ ਦੇਖ ਕੇ ਮੇਰਾ ਡਰ ਲੱਥੂਗਾ, ਫੇਰ ਮੈਂ ਚੜੂੰਗਾ। ਫਿਰ ਥੱਲੇ ਇੱਟਾਂ ਕੈਚ ਕਰਾਉਣੇ से ਪਰ ਲਾ, ਮੈਨੂੰ ਕਹਿੰਦਾ ਮੇਰੇ ਨੂੰ ਪੱਖਾ ਲਾ, ਮੇਰੇ ਕੋਲ ਮੇਰੀ ਸਕਿਨ ਖਰਾਬ ਹੁੰਦੀ। ਪਤਾ ਕੀ ਗੱਲ, 7ਵੀਂ ਮੰਜ਼ਲ ਤੇ ਇੱਟ ਸਿੱਟਣੀ ਆਸਾਨ ਹੁੰਦੀ ਹੈ, ਨੀਵੀਂ ਇੱਟ ਸਿੱਟਣੀ ਬਹੁਤ ਮੁਸ਼ਕਲ ਹੁੰਦੀ ਹੈ। ਉਹ ਗਰਮੀ ਲੱਗਦੀ ਹੈ, ਮੈਂ ਤਾਂ ਕਹਿੰਦਾ ਸੀ ਪੱਖਾ ਲਾਓ। ਕਿੰਨੀਆਂ ਇੱਟਾਂ ਸਿੱਟੀਆਂ ਨੇ? ਇਹ ਕੰਮ ਕੀ ਕਰਦਾ ਸੀ, ਇੱਕ ਇੱਟ ਚੁੱਕਦਾ ਸੀ ਇੱਕ ਹੱਥ ਨਾਲ, ਦੂਏ ਹੱਥ ਨਾਲ ਮੈਂ ਬੈਲ ਸੁਣਦਾ ਸੀ, ਐਂ ਕਰਕੇ ਇੱਟ ਛੱਡਦਾ ਸੀ। ਤੇ ਉਹ ਕੀ ਕਰਦਾ ਸੀ, ਉਹਨੇ ਇੱਕ ਹੱਥ ਨਾਲ ਸਿਗਰਟ ਲਾਈ ਹੁੰਦੀ ਸੀ, ਐਂ ਕੈਚ ਕਰਕੇ ਰੱਖੀ ਜਾਂਦਾ ਸੀ। ਪੂਰੀ ਦਿਹਾੜੀ ਜਿਹਨੇ ਮੈਂ 60 ਤੋਂ 65 ਇੱਟਾਂ ਸਿੱਟੀਆਂ ਸਿੱਟੀਆਂ ਹੀ। ਉਤੋਂ ਇਹਦਾ ਕੰਮ ਦੇਖ ਲਓ, ਇਹਨੂੰ ਮੈਂ ਕਿਹਾ ਸਪੀਡ ਨਾਲ ਕੰਮ ਕਰ, ਤੇ ਦੇਖ ਨਹੀਂ ਰਿਹਾ ਕੀ ਇੰਜ ਕਰਕੇ ਇੱਟਾਂ ਸਿੱਟੀ ਜਾ ਰਹੀ ਜੀਆਂ ਗੁੱਸੇ ਜਾ ਕੇ। ਫਿਰ 400-500 ਇੱਟ ਸਿੱਟੀ ਹੈ, 100 ਚਲ ਗਈ ਸਾਡੇ ਵੱਲ, 150 ਇੱਧਰਲੇ ਹਮਸਾਇਆਂ ਤੇ 150 ਇੱਧਰਲੇ ਹਮਸਾਇਆਂ ਵੱਲ। ਹੁਣ ਨਾ ਹੁਣ ਇੱਟ ਦੇ ਰਹੇ ਆ, ਉੱਤੋਂ ਸਾਡੀ ਉਹਨਾਂ ਨਾਲ ਲੜਾਈ ਹੋਣ ਡਈ। ਮੈਂ ਉਹਨਾਂ ਕੋਲ ਇੱਟਾਂ ਲੈਣ ਗਿਆ ਜੀ, ਉਹ ਕਹਿੰਦਾ ਸਾਨੂੰ ਅੱਲਾ ਦੀ ਛੱਤ ਤੋਂ ਲੱਭੀਆਂ। ਅੱਲਾ ਦੀ ਛੱਤ ਤੋਂ ਲੱਭੀਆਂ? ਅੱਲਾ ਦੀ ਜ਼ਮੀਨ ਤੋਂ ਜਿਵੇਂ ਨਹੀਂ ਗੱਲ ਹੁੰਦੀ, ਇੱਕ ਅੱਲਾ ਦੀ ਜ਼ਮੀਨ, ਅੱਲਾ ਦੀ ਛੱਤ, ਸਾਰਾ ਕੁਝ ਅੱਲਾ ਦਾ ਹੀ ਹੈ। ਤੇ ਉਹ ਕਸੂਰ ਹੈ ਨਾ ਇਹਦਾ ਵੇ ਕੀ ਉਹ ਨਾਲ ਦੇ ਦਾ ਵੀ ਕੰਮ ਅਸੀਂ ਇਹਨਾਂ ਦਾ ਮੁਕਾ ਕੇ ਉਹਨਾਂ ਦਾ ਵੀ ਸ਼ੁਰੂ ਕਰਨਾ ਹੈ। ਅਸੀਂ ਉਹਨਾਂ ਦਾ ਇੱਟਾਂ ਦਾ ਵੀ ਠੇਕਾ ਮੁੜਿਆ ਤੇ ਸੀਮਟ ਦੀਆਂ ਬੋਰੀਆਂ ਦਾ ਦੱਸ ਦਵਾਂ, ਉਹ ਵੀ 10 ਚੁੱਪ ਕਰ ਜਾ ਕਰ, ਹਰ ਗੱਲ ਨਾ ਖੋਲ ਤੁਸੀਂ ਭਾਜੀ ਜੱਦੀ ਪੁਸ਼ਤੀ ਉਹ ਜਿਹੜੇ ਉਹ ਭਾਜੀ ਮਜ਼ਦੂਰ? ਹਾਂਜੀ, ਮਿਸਤਰੀ ਹੈ। ਸ਼ੁਕਰ ਅੱਲਾ ਦਾ, ਤਾਜ ਮਹਲ ਜਿਹੜਾ ਬਣਿਆ ਵਾ ਸਾਡੇ ਪਰਦਾਦਕਿਆਂ ਬਣਿਆ, ਤਾਜ ਮਹਲ ਜਿਹੜਾ ਇੰਡੀਆ ਦਾ ਬਣਿਆ ਸੀ, ਉਹ ਹੱਥ ਜਿਹੜੇ ਵੱਡੇ ਗਏ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਸਾਰਾ ਕੰਮ ਰਾਜਗੀਰੀ ਦਾ। ਅੱਲਾ ਦੀ ਰਹਿਮਤ ਨਾਲ ਜੱਦੀ ਪੁਸ਼ਤੀ ਕੰਮ ਕਰਨੇ ਆ। ਆਗਰੇ ਵਾਲਾ ਤਾਜ ਮਹਿਲ ਤੁਸੀਂ ਬਣਾਇਆ? ਤੇ ਹੋਰ ਨਹੀਂ, ਤੁਹਾਡੇ ਵੱਡਿਆਂ ਨੇ? ਹਾਂਜੀ। ਘੰਟਾ ਘਰ ਜਿਹੜਾ ਫੈਸਲਾਬਾਦ ਵਾਲਾ, ਹਾਂਜੀ, ਅਸੀਂ ਬਣਾਇਆ। ਤੇ ਗੁੰਮਟੀ ਅਸੀਂ ਲੇਡੀਜ਼ ਨਹੀਂ ਕਰਦੇ ਜੀ, ਉਹ ਲੇਡੀਜ਼ ਭਾਜੀ ਗੁੰਡੀ ਲੇਡੀਜ਼ ਆ ਨਾ, ਉਹ ਨਹੀਂ ਕਰਦੇ, ਲੇਡੀਜ਼ ਕੰਮ ਨਹੀਂ ਕਰਦੇ। ਨਹੀਂ, ਉੱਤੇ ਹੀ ਅੱਛੀ ਬਣੀ ਹੈ ਜੀ ਉਹ। ਚੌਧਰੀ ਸਾਹਿਬ ਆ ਜਿਹੜਾ ਪਰਲਾ ਨਾ, ਇਹਨੂੰ ਹਰਕਤਾਂ ਬਹੁਤ ਮਾੜੀਆਂ ਵਾ। ਕੀ ਹਰਕਤਾਂ ਮਾਰੀਆਂ ਵਾ? ਦੀਵਾਰ ਹਲੇ ਬਣਾਈ ਆ, ਅੱਧੀ ਦੀਵਾਰ ਤੇ ਐਦਾਂ ਕਰਕੇ ਸਟੇਟਸ ਲਾਉਣ ਡਿਆ ਮਾਈ ਹੌਬੀ। ਇਹ ਕੋਈ ਗੱਲ ਨਾ ਭਲਾ ਕਰਨ ਵਾਲੀ। ਮੈਂ ਕਿਹਾ ਯਾਰ ਨਾ ਕੰਮ ਛੱਡ ਦੇ, ਕਹਿੰਦਾ ਨਹੀਂ ਮੇਰੀ ਯਾਰ ਤੁਸੀਂ ਅੱਛਾ ਸੋਸ਼ਲ ਮੀਡੀਆ ਦੇ ਨਾਲ ਤੁਸੀਂ ਆਪਣਾ ਅਕਾਊਂਟ ਵੀ ਨੇ ਤੁਹਾਡੇ? ਅਕਾਊਂਟ ਵੀ ਹੈਗਾ, ਮੈਂ ਠੇਕਾ ਵੀ ਮੁੱਕਿਆ ਸੀ, ਮੈਂ ਇਹਨਾਂ ਦੀ ਦੀਵਾਰ ਦੇ ਬਾਹਰ ਲਿਖਵਾਇਆ ਵੀ ਇਹ ਸੈਫ ਦਵਾਖਾਨਾ ਰਜਿਸਟਰਡ। ਉਹਨਾਂ ਕੋਲ ਲਹਿਦਾ ਪੈਸੇ ਲਏ ਸੀ, ਉਹ ਮੈਨੂੰ ਦਿੱਤੇ ਹੀ ਨਹੀਂ। ਸਾਰੀਆਂ ਗੱਲਾਂ ਨਾ ਖੋਲਿਆ ਕਰ, ਤੈਨੂੰ ਕਿੰਨੀ ਵਾਰੀ ਭਾਜੀ ਇਹ ਕਿਦੋਂ ਕੁ ਬਣ ਜਾਏਗਾ ਮਕਾਨ ਇਹਨਾਂ ਦਾ? ਭਾਜੀ ਹੁਣ ਸਬਰ ਵੀ ਹੁੰਦਾ ਵਾ ਕਿ ਹੁਣ ਕਹਿਣ ਵੀ ਸਾਲ 1.5 ਸਾਲ ਚ ਅਸੀਂ ਮਕਾਨ ਬਣਾ ਦਈਏ। ਇੰਨਾ ਟਾਈਮ ਲੱਗਦਾ, ਅਗਰ ਠੇਕਾ ਮੁੱਕ ਲੈਣ ਤੇ 2 ਮਹੀਨੇ ਚ, ਅਗਰ ਨਹੀਂ ਮੁੱਕਣਾ। ਤੁਸੀਂ ਠੇਕਾ ਕਿਉਂ ਨਹੀਂ ਮੁੱਕਿਆ? ਇਹ ਸਭ ਠੇਕਾ ਵੀ ਇਸ ਲਈ ਨਹੀਂ ਮੁੱਕਿਆ, ਠੇਕੇ ਵਾਲਾ ਕੰਮ ਮਗਰੋਂ ਲਾ ਦਿੰਦੇ ਆ ਵੇਲਾ ਸੀ। ਮੈਂ ਉਹਦੇ ਸਿਰ ਤੇ ਕਿਹਾ, ਮੈਂ ਕਿਹਾ ਤੂੰ ਉੱਤੇ ਖਲੋ ਵਿਦਿਆਲੇ। ਹਾਂ, ਤੇ ਅਗਲੇ ਦੀ ਸਿਰ ਪੀੜ, ਅਗਲਾ ਨਹੀਂ ਠੇਕਾ ਕਰਦਾ ਤੁਹਾਡਾ। ਫਿਰ ਉਹ ਸਿਰ ਤੇ ਖਲੋਤਾ ਨਹੀਂ ਹੁੰਦਾ, ਅਸੀਂ ਉਹਦੇ ਸਾਹਮਣੇ ਹੀ ਕੰਮ ਕਰਦੇ ਆ। ਭਾਜੀ ਮੈਂ ਸਿਰ ਤੇ ਖਲੋਤਾ ਰਿਹਾ, ਆ ਜਿਹੜਾ ਉਰਲਾ ਵਾ ਨਾ, ਆ ਚਿੱਟਾ ਝਾਟਾ ਜਿਹਦਾ, ਐਡਾ ਰੇਤ ਦਾ ਬੋਰਾ ਭਰ ਕੇ ਘਰ ਲੈ ਗਿਆ। ਮੈਂ ਕਿਹਾ ਇਹ ਕੀ ਕਰਨੇ? ਕਹਿੰਦਾ ਭਾਂਡੇ ਧੋਣੇ। ਉਹ ਐਡੇ ਬੋਰੇ ਨਾ ਧੋਣੇ, ਪੁੱਛੋ ਜਰਾ। ਹਾਏ ਹਾਏ ਯਾਰ ਇਹ ਵੈਸੇ ਹਰਾਮਜ਼ਦਗੀ ਹੁੰਦੀ ਹੈ ਜਿਹੜੀ ਤੁਸੀਂ ਇੱਕ ਰੇਤ ਦਾ ਜ਼ਰਾ ਵੀ ਅਗਲੇ ਕੋ ਤੁਸੀਂ ਪੁੱਛਿਓ ਬਗੈਰ ਜਾਂ ਤੁਸੀਂ ਉਹ ਤੋਂ ਚੁੱਕ ਕੇ ਲੈ ਜਾਓ ਨਾ। ਮੈਨੂੰ ਇੱਕ ਗੱਲ ਯਾਦ ਆ ਗਈ, ਉਹ ਸ਼ਾਇਰ ਨੇ ਕੀ ਆਖਿਆ, ਕਹਿੰਦਾ ਵੀ ਗਰਮਾਲੇ ਦੀਆਂ 4 ਮੋਰੀਆਂ, ਪਿੰਡ ਵਾਲੀਆਂ ਕੁੜੀਆਂ ਕਾਲੀਆਂ ਤੇ ਬਾਹਰ ਵਾਲੀਆਂ ਗੋਰੀਆਂ। ਗੱਲ ਇਹ ਆ ਵੀ ਇਹ ਚੌਧਰੀ ਸਾਹਿਬ ਸਾਡੇ ਤੇ ਇਲਜ਼ਾਮ ਲਾਈ ਜਾਣ ਤੇ ਹੁਣ ਅਸੀਂ ਤੇ ਫਿਰ ਇਦਾਂ ਹੀ ਆ। ਫਿਰ ਚੌਧਰੀ ਸਾਹਿਬ ਤੋਂ ਕੰਮ ਕੀ ਆ, 8 ਵਜੇ ਲੋਕ ਕੰਮ ਸਟਾਰਟ ਕਰ ਦਿੰਦੇ, ਮਜ਼ਦੂਰ ਮਿਸਤਰੀ ਸਵੇਰੇ। ਇਹ 8 ਵਜੇ ਆ ਕੇ ਕੱਪੜੇ ਬਦਲਣੇ ਸ਼ੁਰੂ ਕਰ ਦਿੰਦੇ ਆ, ਅੱਧਾ ਘੰਟਾ ਕੱਪੜੇ ਬਦਲਦੇ ਰਹਿੰਦੇ। ਕੱਪੜੇ ਬਦਲ ਕੇ ਕਹਿਣਗੇ ਇੱਕ ਚਾਹ ਦਾ ਕੱਪ ਬਣਾ ਦਿਓ। ਹੁਣ ਕਿਹੜਾ ਵੀ ਤਿਆਰ ਹੋਇਆ ਪਿਆ, ਉਹਨੂੰ 15-20 ਮਿੰਟ ਲੱਗ ਗਏ ਤੇ ਉੱਥੇ ਬਹਿ ਕੇ ਸਿਗਰਟਾਂ ਪੀਣ ਲੱਗ ਗਏ, ਉਹਨੂੰ ਚਾਹ ਆ ਗਈ। 9:30 ਵਜੇ ਕੰਮ ਸਟਾਰਟ ਕੀਤਾ, 12 ਵਜੇ ਕਹਿਣਗੇ ਦੁਪਹਿਰ ਦੀ ਰੋਟੀ ਲੈ। 12 ਵਜੇ ਦੁਪਹਿਰ ਦੀ ਰੋਟੀ ਆਈ ਹੈ, ਖਾਂਦੇ 1 ਵਜੇ ਆਤਾ, ਕਹਿਣਗੇ ਹੁਣ ਤਾਂ ਚਾਹ ਵੀ ਪਿਲਾ ਦਿਓ। ਚਾਹ ਪਿਲਾਉਂਦਾ 1:30 ਵੱਜ ਗਿਆ। ਕੰਮ ਸ਼ੁਰੂ ਕੀਤਾ ਵਾ, ਅੱਧਾ ਘੰਟਾ ਫੇਰ ਕੰਮ ਕੀਤਾ ਜਿੱਥੇ ਪਾਣੀ ਲਿਆ ਦਿਓ। ਮੈਂ ਕਹਿੰਦਾ ਵੀ ਇਦਾਂ ਕਰਦੇ 5 ਵਜਾ ਦਿੰਦੇ। ਔਰ ਭਾਜੀ 3:30 ਵਜੇ ਕਾਂਡੀਆਂ ਧੋਣ ਲੱਗ ਜਾਂਦਾ। ਮੈਂ ਕਿਹਾ ਤੂੰ 3:30 ਵਜੇ ਕਾਂਡੀਆਂ ਧੋ ਦੇ, ਕਹਿੰਦਾ ਮੈਂ 4 ਵਜੇ ਲਾਈਵ ਆਉਣਾ ਹੁੰਦਾ। ਆਹ ਪਰ ਲਾ। ਉਹ ਤੂੰ ਕਿੱਥੇ ਲਾਈਵ ਆਉਣਾ ਹੁੰਦਾ? ਤੇਰੀ ਕੋਈ ਹਾਂਜੀ 4 ਵਜੇ ਨਾਲ ਮੈਂ ਲਾਈਵ ਆਉਣਾ ਵਾ YouTube ਤੇ। ਹਾਂਜੀ ਪੇਜ ਹੈਗਾ ਸਾਡਾ ਸਜਾਦ ਜੰਨੀ ਆਫੀਸ਼ੀਅਲ, ਫੇਸਬੁੱਕ ਤੇ YouTube ਤੇ ਹਰ ਪਾਸੇ। ਉੱਥੇ ਕੀ ਕਰਦੇ ਲਾਈਵ ਆ ਕੇ? ਉੱਥੇ ਮੈਂ ਲੋਕਾਂ ਨੂੰ ਦੱਸਦਾ ਵਾਂ ਕਿ ਕੰਧ ਇੰਜ ਬਣਾਣੀ, ਸਿਰਫ ਇਹ ਮੈਨੂੰ ਮਾਰਬਲ ਲਾਣਾ ਦੱਸ ਦੇਵੇ ਨਾ, ਕਿਤੇ ਮਜ਼ਾ ਆ ਜਾਵੇ। ਮਰ ਤੇ ਜਾਣਾ ਉਹ ਨਹੀਂ, ਉਹ ਤੈਨੂੰ ਦੱਸਣਾ। ਨਹੀਂ ਮੈਨੂੰ ਆ ਜਿਹੜਾ ਥੋੜਾ ਜਿਹਾ ਮੈਂ YouTube ਤੇ ਦੱਸਦਾ ਲੋਕਾਂ ਨੂੰ ਕਿ ਇੰਜ ਕੰਧ ਬਣਾਈ ਦੀ ਹੈ। ਮੁਸ਼ਕਲ ਕੋਈ ਨਹੀਂ, 2 ਇੰਚ ਇੰਜ ਲਾਣੀ ਹੈ ਤੇ 1 ਇੰਚ ਲਾਣੀ ਤੇ ਕੰਧ ਤਿਆਰ ਹੈ। ਤੇ ਉਹ ਵਿੰਗੀ ਬਣ ਜੇ ਤੇ ਵਿੰਗੀ ਨਹੀਂ ਬਣਦੀ। ਵਿੰਗੀ ਜੇ ਬਣ ਜੇ ਤੇ ਢਾ ਕੇ ਅਗਲੇ ਦਿਨ ਦੁਬਾਰਾ ਬਣਾ ਲਓ ਤੇ
ਮਾਲਕਾਂ ਨੂੰ ਕਹਿ ਦਿਓ ਕਿ ਮਟੀਰੀਅਲ ਨਾ ਘਸੇ, ਉਹਨਾਂ ਨੂੰ ਅਗਲੇ ਕੰਮਾਂ 'ਚ ਪਾ ਦਿਓ। ਮੈਂ ਕਿਹਾ ਯਾਰ ਤੁਸੀਂ ਕੰਧ ਵਿੰਗੀ ਬਣਾਈ ਹੈ, ਕਹਿੰਦਾ ਤੈਨੂੰ ਮੈਂ ਕਿਹਾ ਵੀ ਸੀ ਉੱਧਰ ਹੱਥ ਰੱਖੀ। ਇਹਨਾਂ ਦੀ ਮੈਂ ਤੈਨੂੰ ਇੱਕ ਹੋਰ ਹਰਕਤ ਦੱਸਦਾ ਕਿ ਮੈਂ ਨਕਸ਼ੇ ਤੇ 70,000 ਰੁਪਇਆ ਲਾਇਆ ਵੀ ਘਰ ਦਾ ਨਕਸ਼ਾ ਅੱਛਾ ਬਣ ਜਾਏ। ਠੀਕ ਹੈ। ਮੈਂ ਲਿਆ ਕੇ ਇਹਨਾਂ ਨੂੰ ਦਿੱਤਾ, ਮੈਂ ਕਿਹਾ ਮਿਸਤਰੀ ਸਾਹਿਬ ਨਕਸ਼ਾ ਇਹਦੇ ਤਹਿਤ ਘਰ ਬਣਾ ਦਿਓ। ਠੀਕ ਹੈ। ਕਹਿੰਦਾ ਬੇਫਿਕਰ ਹੋ ਜਾਓ ਤੁਸੀਂ। ਹੋ ਗਿਆ ਤਿਆਰ ਦੇ ਨਾਲ ਦਾ। ਮੈਂ ਇਹਨਾਂ ਤੇ ਇਤਮਾਦ ਕਰਕੇ ਮੈਂ ਡਿਊਟੀ ਤੇ ਚਲਾ ਗਿਆ। ਨਕਸ਼ਾ ਨੇ ਆਪਣੇ ਸਾਹਮਣੇ ਕਿਤੇ ਪੁੱਠਾ ਰੱਖ ਲਿਆ। ਪੁੱਠਾ ਰੱਖ ਲਿਆ। ਪੁੱਠਾ ਰੱਖ ਲਿਆ ਵੀ ਹੁਣ ਤੁਸੀਂ ਅੰਦਾਜ਼ਾ ਇਹ ਲਾ ਲਓ ਵੀ ਪੁੱਠੇ ਨਕਸ਼ੇ ਨਾਲ ਹੋਇਆ ਕੀ ਹੈ ਵੀ ਵੜਦਿਆਂ ਗਰਾਜ ਆਉਂਦਾ ਜਾਂ ਕੋਈ ਦਰਵਾਜ਼ਾ ਆਉਂਦਾ, ਵੜਦੇ ਹੀ ਲੈਟਰੀਨ ਆ ਗਈ। ਤੇ ਗਰਾਜ ਕਿੱਥੇ ਆ? ਗਰਾਜ ਜਿੱਥੇ ਅਸੀਂ ਸੌਂਈਦਾ ਉੱਥੇ ਗਰਾਜ ਆ। ਪਿੱਛੇ ਕੰਧ ਨਾਲ ਲਾਤਾ। ਕੰਧ ਨਾਲ ਗਰਾਜ ਵੀ ਹੁਣ ਗੱਡੀ ਮੈਂ ਖੋਲ ਕੇ ਲੈ ਜਾਣੀ ਪਿੱਛੇ। ਇਹਨਾਂ ਨੂੰ ਵੀ ਚਾਹੀਦਾ ਨਾ ਗੇਟ ਇੱਧਰ ਵੀ ਇੱਕ ਰੱਖਣ। ਮਾਮੇ ਮੇਰੇ ਕੋਲ ਗਲਤੀ ਹੋ ਜਾਂਦੀ ਆ, ਨਕਸ਼ਾ ਉਦੋਂ ਪੁੱਠਾ ਰੱਖਿਆ ਗਿਆ। ਓਏ ਅਸੀਂ ਕਰ ਦਿਆਂਗੇ, ਅਸੀਂ ਕਿਤੇ ਦੌੜ ਚੱਲੇ ਆ ਯਾਰ। ਉਹ ਯਾਰ ਤੂੰ ਕਿੰਨਾ ਕੁ ਕਰ ਦੇਂਗਾ ਸਾਰਾ ਮਕਾਨ ਬੇੜਾ ਗਰਕ ਕਰਕੇ? ਤੈਨੂੰ ਨਹੀਂ ਇੰਨੀ ਅਕਲ ਹੈਗੀ ਵੀ ਗਰਾਜ ਤੇ ਪਹਿਲੇ ਹੁੰਦਾ, ਗੱਡੀ ਉਹਨੇ ਕਿੱਥੇ ਲੈ ਕੇ ਜਾਣੀ ਅੰਦਰ? ਇਹਨਾਂ ਨਹੀਂ ਅਕਲ ਤੇ ਫਿਰ ਜੇ ਪਿੱਛੇ ਗਰਾਜ ਬਣਾਉਣਾ ਸੀ ਤਾਂ ਉੱਥੇ ਪਹਿਲੇ ਗੱਡੀ ਖਿਲਾਰ ਕੇ ਉਹਦੇ ਆਲੇ ਦੁਆਲੇ ਗਰਾਜ ਬਣਾ ਦੇਣਾ ਸੀ ਤੇ ਉਧਰੋਂ ਚਾਰਾ ਸਾਡਾ ਤੁਹਾਨੂੰ ਬੰਦ ਕਰ ਦੇਣਾ ਸੀ। ਲੱਖ ਲਾਣਤ ਤੁਹਾਡੇ ਮਿਸਤਰੀਆਂ ਤੇ। ਔਰ ਇਹ ਭਾਜੀ ਗਲਤੀ ਇਹਨਾਂ ਦੀ ਵੀ ਤੇ ਹੈ, ਇਹਨਾਂ ਨੇ ਸਾਨੂੰ ਨਕਸ਼ਾ ਜਿੱਦਾਂ ਫੜਾਇਆ ਅਸੀਂ ਉਂਝ ਹੀ ਰੱਖਿਆ। ਤੇ ਔਰ ਬਾਅਦ 'ਚ ਭਾਜੀ ਪੁੱਠਾ। ਮੇਰੀ ਗੱਲ ਸੁਣੋ, ਜਦੋਂ ਮਕਾਨ ਸ਼ੁਰੂ ਕਰੀਦਾ ਪਹਿਲੇ ਥੱਲਾ ਕਮਰਾ ਬਣਾਈਦਾ ਕਿ ਉੱਪਰ ਵਾਲਾ? ਥੱਲੇ ਵਾਲਾ। ਆਹ ਕਹਿੰਦਾ ਜੀ ਪਹਿਲੇ ਉੱਤੋਂ ਸ਼ੁਰੂ ਕਰਨਾ, ਆਹ ਉਹਲਾ। ਓਏ ਉੱਤੋਂ ਕਿਹੜਾ ਮਕਾਨ ਸ਼ੁਰੂ ਹੁੰਦਾ ਯਾਰ? ਉਹ ਭਾਜੀ ਅਸੀਂ ਉੱਤੋਂ ਵੀ ਕੀਤੇ ਥੱਲਿਓਂ ਵੀ ਕੀਤੇ, ਜਿਹੜਾ ਅਸੀਂ ਤਾਂ ਲੈਂਟਰ ਪੈ ਗਏ ਨੇ। ਲੈਂਟਰ ਬਹੁਤ ਔਖੇ ਪਾਏ ਜੀ ਇਹਨਾਂ ਨੇ। ਲੈਂਟਰ ਉਤੋਂ ਲੈਂਟਰ 'ਚ ਅੰਦਾਜ਼ਾ ਕਰ ਲਓ ਕੀਤਾ ਕੀ ਇਹਨਾਂ ਨੇ ਕੀ? ਵੀ ਸਰੀਆ ਬੇਤਹਾਸ਼ਾ ਮੰਗਾ ਲਿਆ ਤੇ ਇਹਨਾਂ ਨਾਲ ਦਿਆਂ ਨੂੰ ਵੀ ਦੇ ਦਿੱਤਾ ਇਹਨਾਂ ਨੇ ਸਰੀਆ। ਤੇ ਉਹ ਕਟਾਈ ਨਹੀਂ ਕੀਤੀ ਕਟਾਈ ਨਹੀਂ ਕੀਤੀ। ਮੈਨੂੰ ਤੇ ਬਾਅਦ 'ਚ ਪਤਾ ਲੱਗਾ ਕਿ ਇਹਨਾਂ ਨੇ ਕੋਈ ਪੈਸੇ ਫੜੇ, ਇਹਨਾਂ ਦੇ ਕੰਮ ਸ਼ੁਰੂ ਕਰਨੇ ਇਹਨੇ ਥੋੜੀ ਦੇਰ ਨਾਲ ਦਿਆਂ ਦੇ। ਹਾਂਜੀ ਬੱਚਿਆਂ ਪੀਂਘਾਂ ਪਾ ਲੀਆਂ ਉੱਥੇ ਖੇਡਣ ਮੱਲਣ ਦੇ ਨੇ। ਤੁਹਾਨੂੰ ਇਧਰ ਉਹ ਅਸੀਂ ਦੌੜ ਚੱਲੇ, ਅਸੀਂ ਕੱਟ ਦਿਆਂਗੇ ਯਾਰ ਉਹਨੂੰ ਕਿਤੇ। ਕੀ ਹੋ ਗਿਆ ਯਾਰ? ਅਸੀਂ ਕਬਾੜ 'ਚ ਵੇਚਿਆ ਵੀ ਅੱਗੇ ਨਹੀਂ। ਯਾਰ ਤੈਨੂੰ ਮਾਮਾ ਤੈਨੂੰ ਕਿੰਨੀ ਵਾਰੀ ਕਿਹਾ ਹਰ ਗੱਲ 'ਚ ਨਾ ਬੋਲਿਆ ਕਰ। ਚੌਰੀ ਸਾਹਿਬ ਸਾਨੂੰ 30 ਸਾਲ ਹੋ ਗਏ ਉੱਥੇ ਰਹਿੰਦੇ ਆ, ਅਸੀਂ ਇੰਨੇ ਮਸ਼ਹੂਰ ਨਹੀਂ ਹੋਏ ਜਿੰਨੇ ਆ ਦੋਨੇ ਹੋ ਗਏ। ਚੌਧਰੀ ਸਾਹਿਬ ਉਹ ਤੇ ਫੌਤਗੀਆਂ ਬਹੁਤ ਹੁੰਦੀਆਂ ਵਾ। ਉਹ ਜਿਹੜਾ ਪਰਲਾ ਵਾ ਹਲੇ ਆਈ ਆ ਤੇ ਸਵੇਰ ਦੇ ਟਾਈਮ ਚਾਹ ਨਹੀਂ ਪੀਂਦਾ, ਕਹਿੰਦਾ ਮੈਂ 2 ਸੋਡਾ ਪੀਣਾ। ਪਹਿਲੀ ਇਹ ਟੈਨੀ ਕਰਕੇ ਸੁੱਟੀ ਤੇ ਨਾਲ ਹੀ ਕਹਿੰਦਾ ਲਓ ਜੀ ਮੇਰੀ ਚਾਚੀ ਮਰ ਗਈ, ਮੇਰੀ ਛੁੱਟੀ ਆ। ਇਹਦਾ ਡੇਲੀ ਦਾ ਇਹ ਕੰਮ ਆ। ਉਹ ਮੈਂ ਇਹਦੇ ਕੰਮ ਜਾਣਾ, ਇਹਨੇ ਮੈਨੂੰ ਕਿਹਾ ਵਾ ਕਿ ਬਹਾਨਾ ਲਾ ਕੇ ਚਲਾ ਜਾਏਗਾ। ਓ ਯਾਰ ਤੁਸੀਂ ਪਹਿਲੇ ਕੀ ਕਰਦੇ ਸੀ? ਸਹੀ ਸਹੀ ਦੱਸੋ, ਪਹਿਲੇ ਤੁਸੀਂ ਕੀ ਕੰਮ ਕਰਦੇ ਸੀ? ਮੈਂ ਕੀ ਪੁੱਛ ਲਿਆ ਜੀ ਤੁਸੀਂ? ਯਾਰ ਜਿਹੜੇ ਇਦਾਂ ਦੇ ਹੁੰਦੇ ਨਾ ਮਸਤ ਹਾਂਜੀ। ਟੈਪ ਸਾਈਨ ਟੈਪ, ਇਹ ਸੱਚ ਬੋਲ ਦਿੰਦੇ ਹੁੰਦੇ। ਮਾਮੂ ਸਹੀ ਸਹੀ ਦੱਸਣਾ ਹੀ, ਇਹ ਪਹਿਲੇ ਕੀ ਕਰਦਾ ਸੀ ਇਸ ਕੰਮ ਤੋਂ ਪਹਿਲੇ? ਲੈ ਫਿਰ ਦੱਸਣ ਲੱਗਾ ਜੀ ਮੈਂ। ਮਾਮੂ ਵੇਖਦਾ ਯਾਰ, ਇਹ ਜਿਹੜਾ ਮੌਤ ਦੇ ਖੂਹ ਤੇ ਹੁੰਦਾ ਸੀ ਪਹਿਲੇ। ਮੌਤ ਦੇ ਖੂਹ ਤੇ? ਉੱਥੇ ਕਰਦਾ ਸੀ ਓਏ? ਮੌਤ ਦਾ ਖੂਹ ਮੈਂ ਬਣਾਇਆ ਵਾ ਭਾਜੀ, ਮੌਤ ਦਾ ਖੂਹ। ਅੱਛਾ ਮਿਸਤਰੀ ਟੈਪ। ਆਹੋ। ਫਿਰ ਹਾਂਜੀ, ਫਿਰ ਛਿੱਤਰ ਮਾਰ ਕੇ ਕੱਢਿਆ। ਕਿਉਂ? ਇਹਨੇ ਸਾਰਾ ਖੂਹ ਬਣਾ ਕੇ ਨਾ ਹਾਂ। ਉੱਤੇ ਲੈਂਟਰ ਪਾਤਾ। ਉਹ ਕਿਹੜਾ ਮੌਤ ਦਾ ਖੂਹ ਜਿਹਦੇ ਉੱਤੇ ਛਾਤੀ ਪਾਤੀ ਤੂੰ? ਲੱਖ ਲਾਣਤ ਤੇਰੇ। ਉਹ ਅੱਜ ਕੱਲ੍ਹ ਸਭ ਤੋਂ ਵੱਡੀ ਟੈਂਕੀ, ਉਹਦੇ 'ਚ ਹੁਣ ਪਾਣੀ ਭਰਦੇ ਲੋਕ। ਇਹਨਾਂ ਕੋ ਤੁਸੀਂ ਇਹਨਾਂ ਨੂੰ ਵਾੜ ਲਿਆ ਘਰ? ਅਸੀਂ ਤੇ ਫਸ ਗਏ ਚੌਰੀ ਸਾਹਿਬ ਬੁਲਾ ਕੇ। ਮਹੱਲੇ 'ਚ ਇਹਨਾਂ ਨੇ ਹੋਰ ਵੀ ਬੜੀਆਂ ਆਟਮਾਂ ਕੀਤੀਆਂ। ਔਰ ਨੁੱਕਰ ਤੇ ਦੁਕਾਨਦਾਰ ਉਹ ਤੋਂ ਉਧਾਰ ਲਾਇਆ ਇਹਨਾਂ ਨੇ। ਖਾਈ ਪੀ ਜਾਂਦੇ ਹਰ ਸ਼ੈ ਲੈ ਕੇ ਉਹਦੇ ਕੋਲ। 20-22 ਦਿਨਾਂ ਦੇ ਵਿੱਚ ਇਹਨਾਂ ਨੇ ਕਿੰਨਾ ਕੁ ਕੰਮ ਕੀਤਾ? ਸਹੀ ਸਹੀ ਦੱਸੋ। ਔਰ ਤੁਹਾਨੂੰ ਕੀ ਲੱਗਦਾ ਕਿੰਨੀ ਕੁ ਦੇਰ 'ਚ ਨਿਕਲ ਜਾਣਗੇ ਉੱਥੋਂ? ਮੈਨੂੰ ਤਾਂ ਲੱਗਦਾ ਜੀ ਕਿ ਜਿੰਨਾ ਸਾਡਾ ਇਹਦੇ ਨਾਲ ਪਿਆਰ ਪੈ ਗਿਆ, ਜਿੰਨੀ ਦੇਰ ਇਹਨਾਂ ਨੂੰ ਉੱਥੇ ਰਹਿਣਾ ਵਾ, ਅਸੀਂ ਬੇਫਾਰਮ 'ਚ ਵੀ ਇਹਨਾਂ ਦੇ ਨਾਂ ਲਿਖਾ ਲੈਣੇ ਕਿ 4 ਭਰਾ ਹੋ ਗਏ। ਤੁਸੀਂ ਯਕੀਨ ਮੰਨੋ ਚੌਧਰੀ ਸਾਹਿਬ, ਮੈਨੂੰ ਇਦਾਂ ਲੱਗਦਾ ਵਾ ਵੀ ਇਹਨਾਂ ਕੋਲ 10-12 ਹਜ਼ਾਰ ਲੈ ਕੇ ਸਾਨੂੰ ਪਲਾਟ ਇਹਨਾਂ ਨੂੰ ਦੇਣਾ ਪੈਣਾ, ਬਣਿਆ ਬਣਾਇਆ, ਜਿੰਨੀ ਇਹਨਾਂ ਦੀ ਮਜ਼ਦੂਰੀ ਬਣ ਗਈ ਹੈ। ਭਾਜੀ ਆ ਵੇਖੋ, ਅਸੀਂ ਹੱਥ ਜੋੜ ਕੇ ਇਹਨਾਂ ਨੂੰ ਕਹਿੰਦੇ ਹੋ ਭਾਈ ਸਾਲ 2 ਸਾਲ ਖਲੋ ਜਾਓ, ਅਸੀਂ ਤੁਹਾਡਾ ਮਕਾਨ ਬਣਾ ਦਿਆਂਗੇ। ਤੁਸੀਂ ਤਾਂ ਜਾਣ ਖਾ ਲਈ, ਅਸੀਂ ਦੌੜ ਚੱਲੇ ਯਾਰ ਕਿਤੇ। ਐਸੇ ਤੇ ਨਹੀਂ ਨਾ, ਅਸੀਂ ਬਸ ਤੁਹਾਡੇ ਕੋਲ ਹੀ ਆ। ਭਾਜੀ ਰਿਸ਼ਤੇਦਾਰੀਆਂ ਬੜੀਆਂ ਕੱਢ ਲਈਆਂ, ਇੰਨੀ ਦੇਰ ਹੋ ਗਈ ਸਾਡੇ ਘਰ ਲੱਗਿਆ। ਸਾਡਾ ਕੋਈ ਵੀ ਰਿਸ਼ਤੇਦਾਰ ਆਉਂਦਾ ਨਾ, ਉਹਨਾਂ ਦੇ ਰਿਸ਼ਤੇਦਾਰੀਆਂ ਪੁੱਛਦਾ, ਉਹਦੀ ਕੁੜੀ ਨਹੀਂ ਆਈ, ਉਹਦਾ ਮੁੰਡਾ ਨਹੀਂ ਆਇਆ, ਸ਼ਾਇਦ ਨਹੀਂ। ਇਦਾਂ ਕਰਦੇ ਉਹ ਮਿਸਤਰੀ ਤਕਰੀਬਨ ਅੱਧੇ ਘਰ ਵਾਲੇ ਹੀ ਹੋ ਜਾਂਦੇ ਹੁੰਦੇ ਆ। ਹਾਂ। ਮੈਂ ਹਿਸਾਬ ਲਾਇਆ, ਸਿਆਣੇ ਐਵੇਂ ਨਹੀਂ ਕਹਿੰਦੇ ਇਹਨਾਂ ਨੂੰ ਵਾੜਨਾ ਸੌਖਾ, ਕਿ ਧੂਣੀ ਦੇ ਕੇ ਕੱਢਣਾ ਪੈਂਦਾ ਇਹਨਾਂ ਨੂੰ। ਇੱਕ ਖੋਰਾ ਬਣਾਉਣ ਵਾਸਤੇ ਤੁਸੀਂ ਇਹਨਾਂ ਨੂੰ ਬੁਲਾ ਲਓ, ਇਹਨਾਂ ਨੇ ਪੂਰਾ ਫਰਸ਼ ਤੁਹਾਡਾ ਪੁੱਟ ਕੇ ਜਾਣਾ। ਉਸ ਤੋਂ ਬਾਅਦ ਇਹਨਾਂ ਨੇ ਕੰਧਾਂ ਛੱਤ, ਇਹ ਐਸੀ ਕੈਟਾਗਰੀ ਹੈ। ਆਹ ਚੋਰ ਆ ਭਾਜੀ, ਆਹ ਉਲਾ ਚੋਰ ਆ ਭਾਜੀ। ਆਮ ਕਰ, ਹਯਾ ਕਰ। ਸੀਮੈਂਟ ਦੀ ਬੋਰੀ ਚੋਂ ਸਿਰਫ 1 ਕੜਾਈ ਕੱਢੀ ਆ ਤੇ ਸਾਰੀ ਬੋਰੀ ਸਾਈਕਲ ਤੇ ਰੱਖ ਲਈ। ਕਹਿੰਦਾ ਮੈਂ ਘਰ ਖੁੱਡਾ ਸ਼ੁਰੂ ਕੀਤਾ ਵਾ। ਇਹ ਬਣਦੀ ਕੋਈ ਗੱਲ ਦੱਸੋ ਮੈਨੂੰ? ਖੁੱਡਾ ਹੁਣ ਕੁੱਕੜ ਰੱਖੇ ਨੇ ਘਰ, ਅਸੀਂ ਤੇ ਸੀਮੈਂਟ ਆਪਣਾ ਖੜੋ ਤੁਸੀਂ। ਤੇ ਇੱਧਰ ਜਿੱਧਰ ਕੰਮ ਕਰਨ ਦੇ ਸਾਡਾ ਘਰ ਨਹੀਂ। ਅਸੀਂ ਆਪਣਾ ਹੀ ਸਮਝਿਆ। ਉਹ ਜਿਹੜਾ ਲਾਟੂ ਨਹੀਂ ਹੁੰਦਾ, ਲੰਬਾ ਜਿਹਾ ਲਾਟੂ, ਤੇ ਦਿਲ ਜਿਹੇ ਲਿਖਾਇਆ ਉਸ ਬੰਦੇ ਨੇ ਉਹ ਜਿਹਦੇ ਨਾਲ ਸਿੱਧੀ ਹੁਣ ਤੁਸੀਂ ਕੀ ਸੋਚਿਆ ਵੀ ਅੱਗੋਂ ਵੀ ਇਹਨਾਂ ਕੋਲੋਂ ਹੀ ਕਰਾਉਣਾ ਵਾ, ਜ਼ਰੀਲ ਹੋਣਾ, ਜਾਂ ਕੋਈ ਮਿਸਤਰੀ ਚੰਗੇ ਲੱਭ ਲਓ ਕੋਈ? ਹੋਰ ਕਿੱਥੋਂ ਲੱਭ ਲਈਏ ਚੰਗੇ ਜੀ? ਕਿਉਂ? ਸਭ ਕੁਝ ਤੇ ਆਹ ਧੂ ਕੇ ਲੈ ਗਏ। ਮਸਲਨ 1.5 ਲੱਖ ਰੁਪਏ ਐਡਵਾਂਸ ਲੈ ਲਿਆ ਮੇਰੇ ਕੋਲ ਇਹਨਾਂ ਨੇ। 1.5 ਲੱਖ ਰੁਪਏ ਐਡਵਾਂਸ ਦਿੱਤਾ ਤੁਸੀਂ? ਐਡਵਾਂਸ ਲੈ ਲਿਆ, ਕਹਿੰਦੇ ਬਕਾਇਆ ਪੇਮੈਂਟ ਤੇ ਦੇ ਦਿਓ।
ਮੈਂ ਕਿਹਾ ਚੱਲ ਯਾਰ ਬੰਦੇ ਸ਼ਰੀਫ ਆ, ਮੈਂ 1.5 ਲੱਖ ਦੇ ਦਿੱਤਾ। ਓਏ 1.5 ਲੱਖ ਦਿਓ ਇਹਨਾਂ ਦਾ ਤੇ ਤੁਸੀਂ ਨਿਕਲੋ, ਅਸੀਂ ਹੋਰ ਕਿਤੋਂ ਕਰਾ ਲਾਂਗੇ। ਵੀਰੇ ਅਸੀਂ ਕੰਮ ਮੁਕਾ ਕੇ ਜਾਵਾਂਗੇ, ਅਸੀਂ ਦੌੜ ਨਹੀਂ ਚੱਲੇ ਕਿਤੇ। ਆਹ ਗੱਲ ਅੱਗੇ ਵੀ ਨਹੀਂ ਨਾ ਮਿਲ ਰਿਹਾ ਕਿਤੇ। ਅੱਗੋਂ ਮਿਲਦੇ ਹੁੰਦੇ ਤੇ ਅਸੀਂ ਇਹਨਾਂ ਨੂੰ ਦੇ ਛੱਡਣੇ ਸੀ। ਹੁਣ ਕੰਮ ਜਦੋਂ ਸ਼ੁਰੂ ਕਰ ਲਈਏ ਫਿਰ 2 ਸਾਲ 2.5 ਸਾਲ ਲੱਗ ਜਾਂਦੇ। ਚੌਰੀ ਸਾਹਿਬ ਜਿਹੜੀ ਸਾਡੇ ਵਾਲੀ ਗਲੀ ਜਿੱਥੇ ਮਕਾਨ ਸ਼ੁਰੂ ਕੀਤਾ ਇਹਨਾਂ ਨੇ ਮੇਰਾ, ਉਹ ਮਿਸਤਰੀ ਵਾਲੀ ਗਲੀ ਮਸ਼ਹੂਰ ਹੋ ਗਈ। ਚੌਰੀ ਸਾਹਿਬ ਨੇ ਇੱਕ ਗੱਲ ਦੱਸਣਾ, ਹਾਂਜੀ, ਜਦੋਂ ਨਵਾਂ ਮਕਾਨ ਬਣਾਈਏ ਸਭ ਤੋਂ ਪਹਿਲੇ ਵਾਸ਼ਰੂਮ ਕੌਣ ਬਣਾਉਂਦਾ? ਸਭ ਤੋਂ ਪਹਿਲੇ ਤਾਂ ਉਹਦਾ ਨਕਸ਼ਾ ਬਣਦਾ ਨਾ, ਹਾਂਜੀ। ਕੰਧਾਂ ਬਣਦੀਆਂ ਨੇ ਸਭ ਤੋਂ ਪਹਿਲੇ। ਉਹ ਪਰਲੇ ਨੇ ਪਹਿਲੇ ਵਾਸ਼ਰੂਮ ਸ਼ੁਰੂ ਕੀਤਾ, ਕਹਿੰਦਾ ਮੇਰਾ ਮਸਾਲਾ ਕਮਜ਼ੋਰ ਆ, ਤੇ ਆਪਣਾ ਵਾਸ਼ਰੂਮ ਬਣਾ ਲਿਆ ਪਹਿਲੇ। ਵਾਸ਼ਰੂਮ ਬਣਾ ਲਿਆ। ਉਹ ਮੈਂ ਬਾਰ-ਬਾਰ ਜਾਣਾ ਹੁੰਦਾ ਨਾ, ਉਧਰ ਜਾਂਦੇ ਸੀ ਨਾ ਤੇ 10 ਰੁਪਏ ਲੈਂਦੇ ਸੀਗੇ। ਅੱਛਾ, ਜਿੰਨਾ ਵੀ ਕੰਧਾਂ ਕੁੰਧਾਂ ਬਣੀਆਂ ਉਹ ਹਾਂਜੀ। ਠੀਕ ਬਣੀਆਂ, ਉਹਨਾਂ 'ਚ ਨਹੀਂ ਰੌਲਾ। ਉਹ ਹੁਣ ਕੀ ਰੌਲਾ ਈ, ਉਹ ਵੀ ਟੇਡੀਆਂ ਬਣੀਆਂ। ਤੁਹਾਨੂੰ ਕੀ ਦੱਸਾਂ, ਮੈਂ ਤੇ ਫਸ ਗਿਆ ਇਹਨਾਂ ਨੂੰ। ਵਿੰਗੀਆਂ? ਹਾਂਜੀ, ਪਹਿਲੀ ਕੰਧ ਕੀਤੀ ਉਹਨੇ, ਕਰਦਿਆਂ ਜੀ ਉਹ ਰਾਤ ਪੈ ਗਈ। ਕਹਿੰਦੀ ਹੁਣ ਸਾਡਾ ਛੁੱਟੀ ਦਾ ਟਾਈਮ ਹੋ ਗਿਆ, ਚਲੇ ਗਏ। ਮੈਂ ਵੀ ਨਹੀਂ ਧਿਆਨ ਕੀਤਾ, ਜਦੋਂ ਸਵੇਰ ਮੈਂ ਉੱਠਿਆ ਤੇ ਕੰਧ ਪਿੰਗੀ। ਤੂੰ ਆ ਗਿਆ। ਮੈਂ ਕਿਹਾ ਕੰਧ ਪਿੰਗੀ ਹੈ। ਕਹਿੰਦੀ ਇਹਨੂੰ ਹਵਾ ਫਿਰੇਗੀ ਸਿੱਧੀ ਹੋ ਜਾਏਗੀ। ਜਿਹੜੀ ਫਰੰਟ ਦੀ ਦੀਵਾਰ ਬਣਾਈ ਉਹ ਵਿੰਗੀ ਬਣਾਈ, ਕਹਿੰਦਾ ਤੁਹਾਡਾ ਉੱਤੋਂ ਜਗ੍ਹਾ ਦਾ ਰੌਲਾ। ਉੱਤੋਂ ਜਗ੍ਹਾ ਦਾ ਕਿਹੜਾ ਰੌਲਾ ਹੁੰਦਾ? ਵਿੰਗੀ ਕਿੱਦਾਂ ਵਿੰਗੀ ਕਿਉਂ ਬਣਾਈ ਗਏ? ਉਹ ਮੇਰੀ ਸਾਲ ਰਹਿ ਗਈ ਸੀ ਘਰ, ਜਿਹਨੂੰ ਲਾਟੂ ਜਿਹਾ ਕਹਿੰਦੇ ਤੁਸੀਂ। ਆਹੋ, ਉਹ ਘਰ ਰਹਿ ਗਈ ਸੀ ਉਹ, ਤੇ ਮੈਂ ਕਿਹਾ ਵੀ ਚਲੋ ਕੋਈ ਨਹੀਂ, ਕੱਲ ਦੀ ਦਿਹਾੜੀ ਹੈ ਵਾ, ਮੈਂ ਕੱਲ ਨੂੰ ਬਣਾ ਜਾਣਾਗਾ। ਤੇ ਹੁਣ ਵਿੰਗੀ ਜਿਹੜੀ ਉਹ ਕਿੱਦਾਂ ਠੀਕ ਹੋਏਗੀ? ਉਹ ਮੈਂ ਕਿਤੇ ਦੌੜ ਚੱਲਾਂ ਯਾਰ, ਚੋਰੀ ਤੁਸੀਂ ਵੀ ਨਾਲ ਰਲ ਜਾਂਦੇ ਹੋ ਭਾਈ। ਮਹੀਨਾ ਹੋ ਗਿਆ ਕੁੱਤੇ ਵਾਂਗੂ ਭੌਂਕਣ ਆ, ਡੈਕ ਠੀਕ ਕਰਾ ਦਿਓ, ਡੈਕ ਠੀਕ ਕਰਾ ਦਿਓ। ਤੁਸੀਂ ਲਵਾ ਦਿੰਦੇ ਯਾਰ ਡੈਕ, ਕੀ ਇਹ ਚ? ਚੌਰੀ ਸਾਹਿਬ ਮੈਨੂੰ ਇਹਨਾਂ ਤੇ ਸ਼ੱਕ ਹੋਇਆ ਸੀ ਪਹਿਲੇ ਦਿਨ ਹੀ, ਜਦੋਂ ਮੈਂ ਕਿਹਾ ਨਾ ਮਕਾਨ ਬਣਾਉਣਾ ਹੈ, ਕਹਿੰਦਾ ਪਲਾਟ ਇੱਥੇ ਲੈ ਕੇ ਆਓ। ਮੈਨੂੰ ਉਦੋਂ ਸ਼ੱਕ ਹੋਇਆ ਨਾ, ਹੈ ਪਲਾਟ ਇੱਥੇ ਲੈ ਆਓ ਕਹਿੰਦਾ। ਕਹਿੰਦਾ ਪਲਾਟ ਇੱਥੇ ਲੈ ਕੇ ਉਹ ਇੱਥੇ ਬਣਾ ਦੇਣਾ, ਫਿਰ ਲੈ ਜਾਣਾ। ਹਾਂ ਮੈਨੂੰ ਸ਼ੱਕ ਹੋਇਆ, ਲੇਕਿਨ ਮੈਂ ਇਗਨੋਰ ਕਰ ਗਿਆ। ਔਰਲਾ ਮੈਨੂੰ ਕੀ ਕਹਿਣ ਡਿਆ ਸੀ, ਕਹਿੰਦਾ ਵੀ ਅੱਗੇ ਚੌਰਸ ਰੱਖਣਾ ਕਿ ਗੋਲ ਰੱਖਣਾ। ਓਏ ਇੱਕ ਪਹਿਲੇ ਕੀ ਕੰਮ ਕਰਦਾ ਸੀ, ਸਹੀ ਦੱਸੀ। ਤੈਨੂੰ ਕਸਮ ਲੱਗੇ ਤੇਰੀ ਮਾਂ ਦੀ। ਨਾ ਮਮਾ ਵੇਲਾ, ਮਾਮਾ ਤੇਰੀ ਮਾਂ ਦੀ ਕਸਮ ਲੱਗੇ ਤੈਨੂੰ। ਮਮਾ ਚੁੱਪ। ਮੈਂ ਦੱਸੂਗਾ ਦੱਸ ਕਰਤੂਤਾ ਦੱਸੂਗਾ। ਕੀ ਕੰਮ ਕਰਦਾ ਸੀ ਪਹਿਲੇ? ਪਹਿਲੇ ਦਰਜੀ ਸੀਗਾ। ਦਰਜੀ ਸੀ? ਆਹੋ। ਓਏ ਤਦ ਹੀ ਫਿਰ ਤੇਰਾ ਬੇੜਾ ਗਰਕ ਜਾਏ ਹੋਏ। ਓਏ ਹੋਏ ਹੋਏ ਤਦੇ ਮੈਨੂੰ ਕਹਿ ਰਹੇ ਸੀ ਕਿ ਬਾਰੀ ਖੱਬੇ ਪਾਸੇ ਲਾਵਾਂ ਕਿ ਸੱਜੇ ਪਾਸੇ ਲਾਵਾਂ। ਫਰੰਟ ਤੇ ਬਾਰੀ ਲਾਉਣੀ ਕਿ ਨਹੀਂ? ਭਾਜੀ ਜਿੱਦਣ ਮੈਂ ਇਹਨੂੰ ਕਹਿੰਦਾ ਮਕਾਨ ਬਣਾਉਣਾ, ਮੈਨੂੰ ਕਹਿੰਦਾ ਵਧੀਆ ਮਾਲ ਨਹੀਂ ਮੈਂ ਦੇਣਾ। ਉਹ ਫਿਰ ਤਾਂ ਹੁਣ ਬਾਅਦ ਚ ਦੇ ਚ ਆਇਆ। ਭਾਜੀ ਮੈਂ ਜਿੱਦਣ ਇਹਨੂੰ ਅੱਡੇ ਚੋਂ ਲੈਣ ਗਿਆ ਨਾ, ਮੈਨੂੰ ਉੱਥੇ ਖਿਲਾਰ ਕੇ ਕਹਿੰਦੇ ਮਕਾਨ ਦਾ ਨਾਪ ਦੇ। ਓਏ ਮੇਰੇ ਤੇ ਹੁਣ ਦੇਣ ਚ ਆਇਆ ਵਾ। ਭਾਜੀ ਮੈਨੂੰ ਹੁਣ ਸੇ ਜਾਰੇ ਜਿਹੜੀ ਕੰਧ ਪਹਿਲੀ ਬਣਾਈ ਨਾ, ਉਹ ਹਲਕੀ ਜਿਹੀ ਨਾ ਕਿਤੇ ਇੱਟਾਂ ਐਂ ਕਰਕੇ ਫਟ ਗਈਆਂ। ਮੈਂ ਕਿਹਾ ਦੀਵਾਰ ਤਿੜਕ ਗਈ ਆ। ਕਹਿੰਦਾ ਰਫੂ ਕਰਾ ਲਾਂਗੇ। ਇਹਨੇ ਤੁਹਾਨੂੰ ਇਹ ਤੇ ਨਹੀਂ ਪੁੱਛਿਆ ਕਿ ਸਾਈਡ ਵਾਲਾ ਵਾਸ਼ਰੂਮ ਲਾਉਣਾ ਕਿ ਨਹੀਂ? ਇਹਨੇ ਆਪਣੀ ਮਰਜ਼ੀ ਨਾਲ ਹੀ ਲਾਤਾ ਜੀ ਦੋਵਾਂ ਸਾਈਡਾਂ ਤੇ। ਓਏ ਜਦੋਂ ਤੇਰਾ ਜੋ ਕੰਮ ਦਰਜੀਆਂ ਦਾ, ਤੇ ਤੂੰ ਮਾਮਾ ਕਿਉਂ ਪੰਗਾ ਲੈ ਰਿਹਾ ਇਸ ਕੰਮ ਦੇ ਵਿੱਚ? ਇਹ ਕਿਹੜਾ ਮੁਸ਼ਕਿਲ ਹੈ? ਤੈਨੂੰ ਕੀ ਤਕਲੀਫ ਕੀ ਤੈਨੂੰ? ਤਮੀਜ਼ ਨਾਲ ਮੈਂ ਮੇਰੀ ਗੱਲ ਸੁਣੋ। ਤੈਨੂੰ ਕੀੜੇ ਪੈਣੇ ਆ ਮਾਮਾ, ਲਾਸ਼ ਤੇਰੀ ਜਾਣੀ ਇੱਥੋਂ। ਮੈਂ ਉਹਨਾਂ ਨੂੰ ਇੱਕ ਦਿਨ ਕਿਹਾ ਮਸਰ ਚਾਵਲ ਬਣਾਓ, ਇਹਨਾਂ ਨੇ ਨਹੀਂ ਬਣਾਏ। ਕੰਧ ਵਿੰਗੀ ਬਣਨੀ ਸੀਗੀ ਫਿਰ। ਤੇ ਯਕੀਨ ਕਰ ਲਾ, ਮੈਨੂੰ ਕਹੀ ਜਾਵੇ ਜਿਹੜਾ ਉਤਲਾ ਕਿਰਾਇਆ ਉਹਦਾ ਤੀਰਾ ਕਿੰਨਾ ਰੱਖਣਾ। ਉਹ ਮੈਨੂੰ ਹੁਣ ਸਮਝ ਆ ਇਹ ਰਹੀ ਤੁਹਾਡੇ ਕੋਲ ਹਜ਼ਾਰ ਪੂਰੇ ਨੇ? ਉਹ ਗਰਮਾਲਾ, ਰੇਸੀ, ਤੇਸੀ, ਸ਼ੁਕਰ ਇਹ ਸਾਰਾ ਤੇਸੀ, ਗਰਮਾਲਾ, ਸਾਲ, ਕੈਂਚੀ ਨਾਲ ਇੰਚੀ ਟੇਪ, ਸਾਰਾ ਕੁਝ। ਇੰਚੀ ਟੇਪ? ਇੰਚੀ ਟੇਪ ਨਹੀਂ ਗਲ ਚ ਪਾਈਦਾ ਭਾਈ, ਜਿਹੜਾ ਨਾਪੀ ਦਾ ਵਾ ਸਾਰਾ ਕੁਝ। ਤੁਸੀਂ ਤੇ ਐਵੇਂ ਹੁਣ ਗਲ ਪਈ ਜਾਂਦੇ ਹੋ, ਤੁਸੀਂ ਗੱਲ ਤੇ। ਇੱਟ ਕਿਹੜੀ ਲਾਈ ਇਹਨਾਂ ਨੇ? ਇੱਟ ਇਹਨਾਂ ਨੇ ਪਿੱਲੀ ਇੱਟ ਜੀ 100 ਮਿੰਟ ਉਹ ਲਾਈ ਹੈ, ਪਿੱਲ ਪਲੀ ਇੱਟ। ਉਹਦਾ ਬੁਕਰਮ ਨਹੀਂ ਸੀ ਠੀਕ ਮੈਂ ਕਰਦਾ। ਭਾਜੀ ਤਦ ਹੀ ਫਿਰ ਜਦੋਂ ਉਹਨੂੰ ਮੈਂ ਕਿਹਾ ਨਾ ਮਕਾਨ ਬਣਾਉਣਾ, ਇਹ ਕਹਿੰਦਾ ਕਿੰਨੇ ਮਰਲੇ? ਮੈਂ ਕਿਹਾ 5 ਮਰਲੇ। ਕਹਿੰਦਾ ਸ਼ਲਿੰਗ ਹੋ ਕੇ ਨਾ 4 ਮਰਲੇ ਰਹਿ ਜਾਣੇ। ਜਿਵੇਂ ਸੂਟ ਰਹਿ ਜਾਂਦਾ ਕਾਟਨ ਦਾ। ਹਾਂਜੀ। ਲਓ ਜੀ ਮੇਰੀ ਗੱਲ ਸੁਣੋ ਨਾਜ਼ਰੀਨ, ਮੈਂ ਤੁਹਾਨੂੰ ਦੱਸਦਾ, ਤੁਸੀਂ ਵੀ ਅਤਾਈ ਮਜ਼ਦੂਰ, ਅਤਾਈ ਮਿਸਤਰੀ, ਅਤਾਈ ਦਰਜੀ, ਅਤਾਈ ਨਾਈ, ਇਦਾਂ ਦੇ ਬੰਦਿਆਂ ਕੋਲ ਬਚੋ, ਥੋੜਾ ਜਿਹਾ ਦੇਖ ਲਿਆ ਕਰੋ। ਅੱਜ ਕੱਲ ਬਹੁਤ ਕੰਮ ਖਰਾਬ ਹੋਇਆ ਪਿਆ ਭਾਜੀ। ਹੁਣ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਹਾਂਜੀ 1.5 ਲੱਖ ਰੁਪਈਆ ਲੰਨ ਭੇਜੋ ਜਿਹੜਾ ਤੁਸੀਂ ਇਹਨੂੰ ਦਿੱਤਾ, ਕਿਉਂਕਿ ਇਹਨਾਂ ਨੇ ਤੁਹਾਡਾ ਅੱਗੋਂ ਫੇਰ ਕੰਮ ਬੜਾ ਖਰਾਬ ਕਰ ਦੇਣਾ। ਇਹਨਾਂ ਕੋਲ ਮਾਫੀ ਮੰਗ ਲਓ, ਅੱਗੋਂ ਮਿਸਤਰੀ ਕੋ ਨਸਲੀ ਕੋ ਅੱਛਾ ਲੱਭੋ, ਉਹਨੂੰ ਕੋ ਯਾਰ ਇਹਨੂੰ ਸੈਟਲਮੈਂਟ ਕਰ, ਤੇ ਠੇਕੇ ਤੇ ਜਾਂ ਜਿੱਤੇ ਵੀ ਕੰਮ ਕਰਨਾ ਨਾ ਉਹ ਕਰਾ ਕੇ ਨਾ, ਤੇ ਉਹਨੂੰ ਨਕਸ਼ਾ ਦਿਓ ਤੇ ਮਕਾਨ ਸਿੱਧਾ ਆਪਣਾ ਕਰਾ ਲਓ। ਇਹਨਾਂ ਕੋਲ 1.5 ਲੱਖ, ਇਹ ਤੁਸੀਂ 1.5 ਲੱਖ ਦੀ ਵਜ੍ਹਾ ਤੋਂ ਇਹਨਾਂ ਨੂੰ ਅੱਗੋਂ ਰੱਖਿਆ ਨਾ, ਤੇ ਇਹਨਾਂ ਨੇ ਤੁਹਾਡਾ ਸਾਰਾ ਕੁਝ ਲੈ ਦੇ ਜਾਣਾ ਜੀ। ਤੇ ਅਸੀਂ ਕਿੱਥੇ ਜਾਣਾ ਜੀ? ਸਾਡਾ ਕੰਮ ਕਰ ਫਿਰ ਦਰਜੀਆਂ ਦਾ ਕੰਮ ਕਰੋ ਜਿੱਥੇ ਮਰਜ਼ੀ। ਅਸੀਂ ਇਹਨਾਂ ਦਾ ਸਹੀ ਬਣਾ ਦੇਣਾ ਸੀ। ਕਸੂਰ ਇਹਨਾਂ ਦਾ ਕੀ? ਇਹਨੂੰ ਮੈਂ ਕਿਹਾ ਜੋਗਰ ਬੂਟ ਲੈ ਕੇ ਦੇ, ਉਹਨੇ ਨਹੀਂ ਲੈ ਕੇ ਦਿੱਤੇ। ਕੰਧ ਵਿੰਗੀ ਬਣਨੀ ਸੀ। ਯਾਨੀ ਕਿ ਸਾਰਾ ਸਮਾਨ ਅਸੀਂ ਤੈਨੂੰ ਲੈ ਕੇ ਦੇਣਾ ਸੀ, ਤੂੰ ਕਾਹਦਾ ਮਿਸਤਰੀ ਬਣਿਆ ਸੀ ਉੱਥੇ? ਕਸੂਰ ਆਪਣਾ ਨਹੀਂ ਮੰਨਣਾ। ਇਹਨੂੰ ਮੈਂ ਕਿਹਾ ਲਿਫਟ ਲਵਾ ਕੇ ਦੇ, ਉੱਪਰ ਦੀ ਜਾਣਾ ਪੈਂਦਾ, ਨਹੀਂ ਲਵਾ ਕੇ ਦਿੱਤੀ। ਉਦੋਂ ਮੈਨੂੰ ਵੱਡੀਆਂ ਗੱਲਾਂ ਦੱਸਦਾ ਸੀ ਕਿ ਯਾਦਗਾਰ ਵੀ ਸਾਡੇ ਨਾਨਕੇ ਦਾਦਕੇ ਬਣਾਇਆ ਜੀ, ਫਲਾਨੀ ਬਿਲਡਿੰਗ ਵੀ ਸਾਡੇ ਨਾਨਕੇ ਦਾਦਕੇ ਬਣਾਈ ਹੈ। ਉੱਥੇ ਤੁਹਾਡੇ ਕੋਲ ਕੰਮ ਨਹੀਂ ਹੋਇਆ ਭੋਰਾ। ਕਹਿੰਦਾ ਸੀ ਮੈਨੂੰ ਅੱਗ ਮਿਸਤਰੀ ਕਹਿੰਦੇ ਆਹ ਵਾਲਾ, ਮੈਂ ਫਾਂਡਾ ਟਾਈਮ ਮਿਸਤਰੀ, ਸ਼ੂਟਰ ਕਹਿੰਦੇ ਮੈਨੂੰ ਆਹ ਵਾਲਾ। ਅੱਗ ਮਿਸਤਰੀ ਲੈ ਵਾਹ। ਅੱਗ ਮਿਸਤਰੀ ਸੀ, ਸਿਰਫ ਇਹਨਾਂ ਦਾ ਕਸੂਰ। ਇਹਨਾਂ ਨੂੰ ਮੈਂ ਕਿਹਾ ਵਾਈਫਾਈ ਲਵਾਓ, ਇਹਨਾਂ ਨੇ ਨਹੀਂ ਲਵਾਈ। ਕੰਧ ਵਿੰਗੀ ਬਣਨੀ ਸੀਗੀ ਫਿਰ।
ਵਾਸ਼ਰੂਮ 2 ਬਣਾਏ ਜੀ, ਇੱਕ ਗਰਮਾਲਾ ਇਹਦੇ ਕੋਲ ਗਰਮਾਲੇ ਨਾਲ ਪਲਸਤਰ ਕਰਨ ਡਿਆ ਤੇ ਉਹ ਦੂਸਰਾ ਜਿਹੜਾ ਪਲਾਸਟਿਕ ਦੀ ਚੱਪਲ ਨਾਲ ਲਾ ਕਰਨ ਡਿਆ। ਹੁਣ ਇਲਜ਼ਾਮ ਲਾਉਣ ਦੇ ਸਾਡੇ ਤੇ। ਉਹ ਇਲਜ਼ਾਮ ਨਹੀਂ ਲਾਉਂਦੇ, ਇਲਜ਼ਾਮ ਤੁਹਾਡੇ ਤੇ ਨਹੀਂ ਲਾਉਂਦੇ, ਜੋ ਹੈਗਾ ਵਿਚਾਰੇ ਉਹ ਕਹਿੰਦੇ ਆ। ਚੌਧਰੀ ਸਾਹਿਬ ਸੱਚੇ ਵਾਕਿਆ ਦੱਸਾਂਗਾ, ਪਰਲਾ ਮੈਨੂੰ ਇੱਥੇ ਤੇ ਬਹੁਤ ਗੁੱਸਾ ਵਾ। ਇੱਕ ਦਿਨ ਡਿਊਟੀ ਤੇ ਆ ਕੇ ਰੋਈ ਜਾਵੇ ਇੱਕ ਏਟਰੀ ਲਾਈ, ਕਹਿੰਦਾ ਜੀ ਮਦਰ ਡੇ ਮਾਂ ਦੀ ਯਾਦ ਆਉਣ ਡਈ। ਵੀ ਤੂੰ ਘਰ ਬਹਿ ਕੇ ਰੋਲਾ, ਦਿਹਾੜੀ ਲਾਉਣ ਆ ਗਿਆ ਤੂੰ। ਉਹ ਇਹਨੇ ਗਿਆ ਸੀ ਭਾਜੀ ਗੱਲ ਇਹ ਆ ਕਿ ਹਲਾਲ ਖਾਓ। ਤੁਸੀਂ ਅਗਰ ਦਿਹਾੜੀ ਤੇ ਮੁੱਕਦੇ ਨਾ, ਤੁਸੀਂ ਦਿਹਾੜੀ ਮੁੱਕੀ ਆ। ਦਿਹਾੜੀ ਦਾ ਮਤਲਬ ਇਹ ਆ ਕਿ ਤੁਸੀਂ ਅਗਰ 7 ਵਜੇ 8 ਵਜੇ ਦਿਹਾੜੀ ਸ਼ੁਰੂ ਹੁੰਦੀ ਆ, ਦਰਮਿਆਨ 'ਚ 1 ਘੰਟਾ ਰੋਟੀ ਦਾ ਜਾਂ 15 ਮਿੰਟ ਚਾਹ ਦੇ, ਉਸ ਤੋਂ ਇਲਾਵਾ ਜਿੰਨਾ ਟਾਈਮ ਆ ਉਹ ਅਗਰ ਤੁਸੀਂ ਜਾਣ ਕੇ ਉਹਨੂੰ ਲੰਘਾਓਗੇ ਜਾਂ ਸਪੀਡ ਸਲੋ ਕਰੋਗੇ ਤਾਂ ਤੁਸੀਂ ਬੱਚਿਆਂ ਤੇ ਹਰਾਮ ਲੈ ਕੇ ਜਾਓਗੇ ਘਰ, ਉਹ ਤੁਸੀਂ ਹਰਾਮ ਖਾਓਗੇ। ਇਹ ਮੈਂ ਤੁਹਾਨੂੰ ਦੱਸ ਦਿਆਂ। ਇਹ ਤੇ ਜਿਹੜਾ ਹੁਣ ਵਾਕ ਦਾ ਟਾਈਮ ਨਹੀਂ ਕੱਢਣਾ ਸੀ। ਵਾਕ ਦਾ ਟਾਈਮ ਐਡਾ ਤੂੰ ਲੱਗਾ ਮੇਰੇ ਮੂੰਹ ਸੁਣਨ ਵਾਕ। ਚੌਧਰੀ ਸਾਹਿਬ ਇਹਨਾਂ ਦੀ ਪਸੰਦ ਦੀ ਹਾਂਡੀ ਪੱਕਦੀ ਰਹੀ ਹਾਲੇ ਤੱਕ। ਇੱਕ ਦਿਨ ਮੈਂ ਚੈੱਕ ਕੀਤਾ, ਤੁਸੀਂ ਵੀ ਤੇ ਉਹਨਾਂ ਨੂੰ ਲਾਡੇ ਮਾਡੇ ਕਰਕੇ ਰੱਖਿਆ ਨਾ, ਵੀ ਜਿਵੇਂ ਪੜਵਈਆਂ ਨੂੰ ਕੰਮ ਤੇ ਲਾਇਆ ਤੁਸੀਂ, ਵੀ ਹਾਂਡੀਆਂ ਵੀ ਤੁਸੀਂ ਉਹਨਾਂ ਨੂੰ ਖਵਾ ਰਹੇ, ਮਟਨ ਵੀ ਤੁਸੀਂ ਉਹਨਾਂ ਨੂੰ ਖਵਾ ਰਹੇ, ਇਹ ਵੀ ਉੱਤੇ ਮੁਲਾਜ਼ਮ ਟਾਈਪ ਤੁਸੀਂ ਰੱਖ ਕੇ ਦਿੱਤਾ ਵੀ ਜਿਹੜਾ ਉਹ ਜੋ ਕਹੀ ਜਾਂਦਾ ਇਹ ਲਿਆਈ ਜਾਂਦੇ। ਤੁਸੀਂ ਵੀ ਤੇ ਕੋਈ ਹਯਾ ਕਰਦੇ ਨਾ। ਚੌਧਰੀ ਸਾਹਿਬ ਜਿਹੜਾ ਪਰਲਾ ਵਾ ਨਾ, ਇੱਕ ਦਿਨ ਸੁੱਤਾ ਪਿਆ, ਮੈਂ ਕਿਹਾ ਤੂੰ ਅੱਜ ਆਪਣੇ ਬੱਚਿਆਂ ਵਾਸਤੇ ਹਰਾਮ ਲੈ ਕੇ ਜਾਏਗਾ, ਕਹਿੰਦਾ ਅੱਜ ਮੈਂ ਘਰ ਜਾਣਾ ਹੀ ਨਹੀਂ। ਇਹਦੀ ਤਬੀਅਤ ਦੇਖੋ ਤੁਸੀਂ ਵੀ ਤੁਹਾਡਾ ਵੀ ਕਸੂਰ ਆ। ਚੌਧਰੀ ਸਾਹਿਬ ਸਾਡਾ ਕੀ ਤੁਹਾਨੂੰ 2-4-5 ਦਿਨਾਂ 'ਚ ਸਮਝ ਆ ਜਾਣੀ ਚਾਹੀਦੀ ਸੀ ਵੀ ਤੁਸੀਂ ਅੱਲਨ ਨੰਨਾ ਰੱਖ ਲਏ। ਕੌਣ ਰੱਖ ਲਿਆ ਜੀ? ਨੰਨਾ ਤੇ ਅੱਲਨ। ਇਹਨੇ ਚਗਾਠ ਵੀ ਵਿੰਗੀ ਲਾਈ ਹੈ ਜੀ। ਉਹ ਭਾਜੀ ਉਹਨੇ ਵਿੰਗੀ ਲਾਉਣੀ ਆ। ਉਹ ਵਜ੍ਹਾ ਵੀ ਸੁਣ ਲਓ ਨਾ। ਮੈਂ ਕਿਹਾ ਤੂੰ ਵਿੰਗੀ ਚਗਾਠ ਲਾਤੀ, ਕਹਿੰਦਾ ਰਾਤੀ ਸਾਲਣ 'ਚ ਮਿਰਚਾਂ ਤੇਜ਼ ਸੀ। ਵੀ ਮਿਰਚਾਂ ਤੇਜ਼ ਹੋ ਗਈਆਂ ਕਿਹੜੀ ਗੱਲ ਆ? ਤੂੰ ਕਹਿੰਦਾ ਵੀ ਮਿਰਚਾਂ ਘੱਟ ਰੱਖ ਲਾ। ਬਹਰਹਾਲ ਭਾਜੀ ਗੱਲ ਇਹ ਆ ਕਿ 1.5 ਲੱਖ ਰੁਪਈਆ ਇਹਨਾਂ ਨੂੰ ਛੱਡੋ, ਲਾਣਤ ਭੇਜੋ, ਅੱਗੋਂ ਮਿਸਤਰੀ ਨਵੇਂ ਲੱਭੋ, ਅੱਲਾ ਖੈਰ ਕਰੇ, ਤੇ ਆਪਣਾ ਕੰਮ ਕਰਾਓ। ਤੇ ਜਿਹੜਾ ਇਹਨਾਂ ਨੁਕਸਾਨ ਹੋਇਆ ਸਾਡਾ, ਉਹ ਹੁਣ ਕੀ ਕਰ ਲੋਗੇ ਤੁਸੀਂ? ਇਹਨਾਂ ਦੀ ਵਜ੍ਹਾ ਤੋਂ ਹੋਇਆ। ਇਹਨਾਂ ਮੈਂ ਕਿਹਾ ਰੋਗ ਨਹੀਂ ਨਾਲ ਲਿਆ ਕੇ ਦੇ, ਇਹਨੇ ਨਹੀਂ ਲਿਆ ਕੇ ਦਿੱਤਾ। ਕੰਧ ਵਿੰਗੀ ਬੰਨੀ ਸੀਗੀ। ਉਹ ਤੇਰੀ ਪਦਾਇਸ਼ ਉਸ ਮਕਾਨ ਦੀ ਆ ਵੀ ਤੈਨੂੰ ਹਰ ਸ਼ੈ ਅਸੀਂ ਲਿਆ ਕੇ ਦੇਣੀ ਸੀ। ਨਾਲੇ ਹੁਣ ਅਸੀਂ ਕਟਾਈ ਕਰਤੀ ਆ ਮਕਾਨ ਦੀ, ਹੁਣ ਬਣਨਾ ਹੀ ਸਾਡੇ ਉੱਥੋਂ। ਹਾਂਜੀ ਉਹ ਦਰਜੀ ਆ, ਉਹ ਸੂਟ ਸਮਝ ਰਿਹਾ 5 ਮਰਲੇ ਦੇ ਮਕਾਨ ਨੂੰ। ਮੈਂ ਕਿਹਾ ਸਾਡਾ ਮਕਾਨ ਕਦੋਂ ਤੱਕ ਬਣ ਜਾਏਗਾ? ਕਹਿੰਦਾ ਚਾਂਦ ਰਾਤ ਤੋਂ ਪਹਿਲੇ ਨਹੀਂ ਬਣਨਾ। ਚਾਂਦ ਰਾਤ ਤੇ ਮਿਲ ਜਾਏਗਾ ਤੁਹਾਨੂੰ। ਹਾਂ ਸਟਾਰਟ 'ਚ ਤੇ ਇੰਜ ਕਹਿੰਦਾ ਸੀ ਮੈਂ ਬੜੇ ਮਕਾਨ ਬਣਾਏ ਆ, ਪੀਦਾ ਮਲ ਰਿਆਜ਼ ਦਾ ਕੰਮ ਤੂੰ ਕਰਦਾ। ਆਉਲਾ ਕਹਿੰਦਾ ਸੀ ਮੈਨੂੰ ਆਪਣੀ ਫੀਲਡ 'ਚ ਕੰਮ ਦਾ ਕ੍ਰਿਸ਼ ਕਹਿੰਦੇ ਆ। ਆਉਲਾ ਉਹ ਦਰਜੀਆਂ 'ਚ ਕਹਿੰਦੇ ਹੋਣਗੇ, ਉਹ ਦਰਜੀਆਂ ਛੱਡ ਕੇ ਤੇ ਉੱਥੇ ਆ ਗਏ। ਮੈਂ ਇਹਨੂੰ ਕਿਹਾ, ਮੈਂ ਕਿਹਾ ਜੀ ਸਪੀਡ ਨਾਲ ਮਕਾਨ ਬਣਾ ਦਿਓ, ਕਹਿੰਦਾ ਡਬਲ ਪੈਸੇ ਲੱਗਣੇ। ਆ ਪਰਲੇ ਨੇ ਤਾਂ ਡੇ ਹੀ ਬਹੁਤ ਮਨਾਏ ਆ। ਤੈਨੂੰ ਮੈਂ ਕੀ ਕਿਹਾ ਵਾ? ਤੈਨੂੰ ਮੈਂ ਕੀ ਕਿਹਾ ਵਾ? ਇੱਕ ਦਿਨ ਫਿਰ ਦੀਵਾਰ ਕੋ ਆ ਕੇ ਬਹਿ ਕੇ ਰੋਈ ਗਿਆ ਕਹਿੰਦਾ ਅੱਜ ਲੇਬਰ ਡੇ ਅੱਜ ਮੇਰਾ ਕੰਮ ਦਿਲ ਨਹੀਂ ਕਰਨ ਡਿਆ। ਡੇ ਹੀ ਬਹੁਤ ਮਨਾਏ ਨੇ। ਵੀ ਸਾਡਾ ਹੱਕ ਨਹੀਂ, ਲੇਬਰ ਡੇ ਦੇ ਵਿੱਚ ਕੋਈ ਹੱਕ ਨਹੀਂ। ਤੇ ਬੁਰਕੀ ਏਡੀ ਵੱਡੀ ਲਾਉਂਦਾ ਸੀ, ਜਿਹੜੀ ਸ਼ੈ ਵੀ ਆਉਂਦੀ ਸੀ ਵੀ ਇਹ ਚਟਮ ਕਰ ਜਾਂਦਾ ਸੀ ਕਾਲਜ। ਮੈਨੂੰ ਲੱਗ ਰਿਹਾ ਹੈ ਕਿ ਤੁਸੀਂ ਨਾ ਇੱਥੇ ਤੁਸੀਂ ਦੋਵੇਂ ਆਪਸ 'ਚ ਖਿਲਾਫ ਹੋ। ਵੈਸੇ ਤੁਹਾਡਾ ਆਪਸ 'ਚ ਰਚਾਓ ਹੋ ਗਿਆ ਚਾਰਾਂ ਦਾ। ਨਹੀਂ ਜਾਓ ਕਿਤੋਂ। ਮੈਂ ਹਿਸਾਬ ਲਾਇਆ ਕਿ ਤੁਸੀਂ ਆਪਸ 'ਚ ਨਾ ਰਿਸ਼ਤੇਦਾਰ ਟੈਪ ਹੋ ਗਏ, ਜਿੰਨੀ ਦੇਰ ਉਹਨਾਂ ਨੂੰ ਹੋ ਗਈ ਆ। ਔਰ ਅੱਗੋਂ ਵੀ ਮਕਾਨ ਤੁਸੀਂ ਬਸ ਬਣਾ ਲਓ ਜਿੱਦਾਂ ਦਾ ਵੀ ਬਣਦਾ, ਕਿਉਂਕਿ ਉਹ ਤੁਹਾਡੇ ਕੋਲ ਹੀ ਆ। ਨਾ ਵੀ ਸਹੀ ਬਣਿਆ ਤੇ ਉਹਨਾਂ ਨੂੰ ਕਿਤੇ ਫੜ ਕੇ ਲਿਆਉਣਾ ਪੈਣਾ। ਉਹ ਮੈਨੂੰ ਲੱਗਦਾ ਉਸੇ ਘਰ 'ਚ ਹੀ ਨੇ, ਉੱਥੋਂ ਮੁੜ ਕੇ ਠੀਕ ਕਰਾ ਲਿਆ। ਭਾਜੀ ਰਜਾ ਅਸੀਂ ਨਹੀਂ ਕੀਤਾ, ਰਜਾ ਇਹਨਾਂ ਨੇ ਕੀਤਾ। ਨਹੀਂ, ਮੈਨੂੰ ਲੱਗ ਰਿਹਾ ਕਿ ਤੁਸੀਂ ਜਿੱਦਾਂ ਨਾ ਤੁਹਾਡਾ ਹਿਸਾਬ ਵੀ ਤੁਸੀਂ ਵੀ ਉਸ ਤੋਂ ਬਗੈਰ ਤੁਸੀਂ ਵੀ ਨਹੀਂ ਰਹਿੰਦੇ ਹੁਣ। ਓਏ ਹੁਣ ਤਾਂ ਰਿਸ਼ਤੇਦਾਰ ਉਹਨਾਂ ਦਾ ਨਾਂ ਹਿਫਜ਼ ਹੋ ਗਏ ਆ। ਘਰ ਕੋ ਵਿਆਹ ਵਾਲਾ ਕਾਰਡ ਆਵੇ ਤੇ ਨਾਲੇ ਇਹਨਾਂ ਦੋਵਾਂ ਦਾ ਨਾਮ ਵੀ ਲਿਖਿਆ ਹੁੰਦਾ। ਅੱਛਾ ਜੀ, ਮਕਾਨ ਤੇ ਚਲੋ ਬਣ ਗਿਆ, ਇੱਕ ਮਿਸਾਲ ਆ। ਉਸ ਤੋਂ ਬਾਅਦ ਲੱਕੜ ਦਾ ਕੰਮ ਜਿਹੜਾ ਦਰਵਾਜ਼ੇ ਕੋਈ ਇਹ ਉਹ ਸਾਰਾ ਕੁਝ ਲੱਕੜ ਦਾ ਮੈਂ ਕਰਾਂਗਾ ਲੌਜਿਕ, ਮੈਨੂੰ ਆਉਂਦਾ ਕੰਮ। ਉਹ ਵੀ ਆਪ ਕਰਨਾ ਤੁਸੀਂ? ਤੇ ਹੋਰ ਮੈਂ ਕਰਨਾ ਲੱਕੜ ਦਾ ਕੰਮ। ਤੇ ਬਿਜਲੀ ਦਾ? ਬਿਜਲੀ ਦਾ ਮਾਮਾ ਕਰੇਗਾ, ਬਿਜਲੀ ਦਾ ਮਾਮਾ ਕਰਦਾ ਰਿਹਾ। ਇਲੈਕਟ੍ਰੀਸ਼ੀਅਨ ਭਾਈ। ਇਲੈਕਟ੍ਰੀਸ਼ੀਅਨ। ਹਾਂਜੀ ਮਾਮਾ ਤੈਨੂੰ ਤੇ ਝਟਕਾ ਲੱਗੇ 440 ਵੋਟ ਦਾ, ਤੇਰਾ ਮੂੰਹ ਕਾਲਾ ਹੋ ਤੁਸੀਂ ਜਾਏਗਾ। ਅੱਗੋਂ ਉਹਨਾਂ ਦੇ ਪ੍ਰੋਗਰਾਮ ਚੈੱਕ ਕਰੋ। ਉਹਨਾਂ ਨੇ ਸੈਂਟਰੀ ਦਾ ਵੀ ਤੁਸੀਂ ਕਰ ਲਿਆ। ਸੈਂਟਰੀ ਦਾ ਲੈ ਅੱਲਾ ਦੀ ਰਹਿਮਤ ਨਾਲ 5 ਸਾਲ ਦਾ ਤਜਰਬਾ ਵਾ ਆਪਣਾ। ਸੈਂਟਰੀ ਦਾ ਵੀ ਉਹਨਾਂ ਨੇ ਕਰ ਲੈਣਾ, ਲੱਕੜ ਦਾ ਵੀ ਉਹਨਾਂ ਨੇ ਕਰ ਲੈਣਾ, ਬਿਜਲੀ ਦਾ ਵੀ ਉਹਨਾਂ ਨੇ ਕਰ ਲੈਣਾ। ਹਾਂਜੀ ਪੇਂਟ ਰਹਿ ਗਿਆ। ਪੇਂਟ ਮਾਮੇ ਨੂੰ ਬਹੁਤ ਸੋਹਣਾ ਹੁੰਦਾ ਕਰਨਾ। ਫਿਰ ਤੁਸੀਂ ਏਦਾਂ ਕਰੋ, 400 ਰੁਪਈਆ ਨਾਲ ਕੋਈ 20,000 ਲੈ ਦਿਓ, ਅਸੀਂ ਕਿਤੇ ਹੋਰ ਚੱਲ ਜਾਂਦੇ। ਮਕਾਨ ਦੇ ਮਾਲਕ ਆਏ ਠੀਕ ਆ। ਉਹ ਤੁਹਾਡਾ ਬੇੜਾ ਗਰਕ ਜਾਏ, ਤੁਸੀਂ ਤਾਂ ਸਾਨੂੰ ਲੁੱਟ ਕੇ ਖਾ ਗਏ। ਤੁਹਾਡਾ ਬੇੜਾ ਗਰਕਣਾ ਵਾ। ਅਸੀਂ ਤੁਹਾਡੇ ਕੋਲੋਂ ਹਰਾਮ ਪੈਸੇ ਲਏ ਆ, ਅਸੀਂ ਕੰਮ ਕੀਤਾ ਨਹੀਂ। ਦੱਸ ਇਹਨਾਂ ਨੂੰ ਮਾਮਾ, ਮਾਮਾ ਦੱਸ। ਤਾਂ ਵੀ ਦੋ ਨੰਬਰ ਚਿੱਟੇ ਵਾਲਾ ਛਿਆ ਨੂੰ ਹੱਥ ਮਾਰ। ਚੌਧਰੀ ਸਾਹਿਬ ਤਾਂ ਡੇ ਹੀ ਬਹੁਤ ਮਨਾਉਂਦਾ ਰਿਹਾ, ਯਕੀਨ ਮੰਨੋ ਬਹੁਤ ਡੇ ਮਨਾਏ ਉਹਨੇ। ਇੱਕ ਦਿਨ ਫਿਰ ਦੀਵਾਰ ਦੇ ਲਾਗੇ ਬਹਿ ਕੇ ਰੋਈ ਜਾਂਦਾ ਰਿਹਾ, ਕਹਿੰਦਾ ਮੇਰਾ ਦਿਲ ਨਹੀਂ ਕਰਦਾ ਕੰਮ ਕਰੂੰ, ਅੱਜ ਕਸ਼ਮੀਰ ਡੇ ਆ। ਇਹਨੇ ਡੇ ਹੀ ਬਹੁਤ ਮਨਾਏ ਆ। ਤੁਸੀਂ ਸਾਡੇ ਮਾਲਕ ਹੋ, ਜਦੋਂ ਤੁਸੀਂ ਮਰਨਾ ਮੈਂ ਮਾਲਕ ਡੇ ਵੀ ਮਨਾਣਾ। ਓਏ ਹੁਣ ਤੁਸੀਂ ਮਾਲਕ ਲੱਗਣ ਡਏ ਆ ਮੈਨੂੰ, ਜਿਹੜੀ ਤੁਹਾਡੀ ਅਸੀਂ ਸੇਵਾ ਕਰਦੀ, ਚਾਹਾਂ ਰੋਟੀਆਂ ਤੁਹਾਨੂੰ ਖੜਾ ਦੀ ਪਾਗਲ ਹੋ ਗਏ। ਲੱਖ ਰੁਪਈਆ ਲੈ ਕੇ ਦਿਓ ਇਹਨਾਂ ਕੋਲੋਂ, ਬੱਚੀ ਦੇ ਦਿਨ ਰੱਖੇ ਹੋਏ ਨੇ, ਉਹਨੇ ਤੇ ਵਿਆਹ ਕਰਨਾ ਸੀ ਇਹਦਾ। ਕਿਹੜੀ ਬੱਚੀ ਹੈ? ਤੈਨੂੰ ਨਹੀਂ ਪਤਾ ਮਾਮਾ ਭਾਂਜੀ ਤੇਰੀ ਦੇ? ਕਿਹੜੀ ਭਾਂਜੀ ਮੇਰੀ? ਉਹ ਤੂੰ ਇਹ ਪਤਾ ਲੱਗਣਾ ਮਾਮਾ ਭਾਂਜਾ ਵੀ ਨਹੀਂ।
ਇਹ ਤੁਹਾਨੂੰ ਗੇੜਾ ਦਿੱਤਾ ਇਹਨਾਂ ਨੇ ਇਹ ਜਿੱਦਾਂ ਦੇਖੋ ਉਹਦੀ ਭਾਂਜੇ ਦੀ ਬੱਚੀ ਦਾ ਵਿਆਹ ਵਾ ਤੇ ਮਾਮੇ ਨੂੰ ਪਤਾ ਹੀ ਨਹੀਂ ਕਿਹੜੀ ਆਹੋ ਯਾਰ ਮਾਮਾ ਬਸਾਈ ਨਾ ਤੈਨੂੰ ਕਹਿਣ ਡਿਆ ਮੈਂ ਭਾਂਜੀ ਤੇਰੀ ਤੂੰ ਕਿਸੇ ਨੂੰ ਨਹੀਂ ਪਤਾ। ਵੇਖਿਆ ਸੱਚ ਬੋਲਦਾ ਮੈਂ ਤੈਨੂੰ ਕਿਹਾ ਸੀ ਨਾ ਇਹੋ ਜਿਹੇ ਸੱਚੇ ਆਦਮੀ ਓਏ ਮਿਸਤਰੀ ਆ ਮੇਰੀ ਗੱਲ ਸੁਣ ਲਾ ਤੂੰ ਗੇੜੇ ਨਾ ਦੇ ਸਮਝ ਆਈ ਨਾ ਤੇਰਾ ਸਕਾ ਮਾਮਾ ਉਹਨੂੰ ਪਤਾ ਹੀ ਨਹੀਂ ਵੀ ਤੇਰੀ ਕੋਈ ਧੀ ਵੀ ਭਾਂਜੀ ਵੀ ਹੈ ਭਾਜੀ ਇਹ ਸਮਝ ਆ ਗਈ ਹੈ ਹੁਣ ਤੁਸੀਂ ਬੇਵਕੂਫ ਬਣੋਗੇ ਤੇ ਤੁਹਾਡੇ ਵਰਗਾ ਬੇਵਕੂਫ ਦੁਨੀਆ ਤੇ ਕੋਈ ਨਹੀਂ ਹੋਣਾ 1.5 ਲੱਖ ਰੁਪਏ ਤੇ ਮਿੱਟੀ ਫੇਰੋ ਅੱਗੋਂ ਮਿਸਤਰੀ ਮਜ਼ਦੂਰ ਚੰਗੇ ਲੱਭੋ ਤੇ ਆਪਣਾ ਘਰ ਵਸਾਓ ਅੱਲਾ ਨਾ ਖੈਰ ਜੇ ਇਹਨਾਂ ਨਾਲ ਰਹਿਣਾ ਤੇ ਫਿਰ ਦੇਖ ਲਓ ਫਿਰ ਥੱਲੜੀ ਬਿਲ ਦੀ ਮੰਜ਼ਲ ਤੁਹਾਡੀ ਆ ਉੱਪਰਲੇ ਵਿੱਚ ਬਾਰੇ ਇਹਨਾਂ ਦੇ ਆਪਣੇ ਹੀ ਹੋਣੇ ਆ ਭਾਜੀ ਅਸੀਂ ਇਹਨੂੰ 1.5 ਲੱਖ ਮਾਫ ਕੀਤਾ ਲੇਕਿਨ ਸਾਡੀ ਇੱਕ ਸ਼ਰਤ ਵਾ ਕੀ ਸਾਡੇ ਕੋਲ ਇੱਕ ਵਾਰੀ ਥੱਪੜ ਖਾ ਲੈਣੇ ਚਲੋ ਯਾਰ ਖਾ ਲਓ ਜੇ ਕਹਿ ਰਿਹਾ ਬੱਚਾ ਜ਼ਿੱਦ ਕਰ ਰਿਹਾ 1.5 ਲੱਖ ਦੇ ਥੱਪੜ ਖਾ ਲਓ ਕੁਝ ਨਹੀਂ ਹੁੰਦਾ 1.5 ਲੱਖ ਦੇ ਥੱਪੜ ਤਾਂ ਥੱਪੜ ਖਾ ਲਓ ਠੀਕ ਹਾਂ ਇਹਨੂੰ ਕਿ 2 ਲੱਖ ਦੇਵੇ ਦੋਵੇਂ ਮਾਰ ਲਵੇ ਮੈਂ ਕਹਿੰਦਾ 3 ਲੱਖ ਕਰ ਲਓ ਭਾਵੇਂ ਨੱਕ ਮੂੰਹ ਵੀ ਪਾੜ ਦੇਣਾ। ਲਓ ਜੀ ਸਮਝ ਆ ਗਈ ਤੁਹਾਨੂੰ ਹੁਣ 3 ਲੱਖ ਕਹਿੰਦਾ ਲੈ ਕੇ ਨੱਕ ਮੂੰਹ ਵੀ ਪਾੜ ਲੈਣਾ ਠੀਕ ਹੈ ਜੀ ਅਸੀਂ ਕਿੱਥੇ ਫਸ ਗਏ ਤੁਸੀਂ ਇੱਥੇ ਫਸ ਗਏ ਮੈਂ ਸੋਚਣਿਆ ਮੈਂ ਕਿੱਥੇ ਫਸ ਗਿਆ ਵੀ ਇੰਨੀ ਦੇਰ ਹੋ ਗਈ ਮੇਰੇ ਵਰਗਾ ਹੁੰਦਾ ਮੈਂ ਚੁੱਕ ਕੇ ਬਾਹਰ ਮਾਰਨੇ ਸੀ ਤੁਸੀਂ ਪੰਚਾਇਤਾਂ ਲੈ ਕੇ ਆ ਗਏ ਹਾਲੇ ਵੀ ਤੁਹਾਡਾ ਹਿਸਾਬ ਕਿਤਾਬ ਇਦਾਂ ਦਾ ਹੀ ਹੈ ਚੌਲ ਸਾਹਿਬ ਅਸੀਂ ਤੁਹਾਡੇ ਤੇ ਛੁੱਟੀ ਤੁਸੀਂ ਫੈਸਲਾ ਕਰਨਾ ਅਸੀਂ ਵੀ ਤੁਹਾਡੇ ਤੋਂ ਛੁੱਟੀ ਤੁਸੀਂ ਫੈਸਲਾ ਕਰਨਾ ਲਓ ਜੀ ਫੈਸਲਾ ਇਹ ਆ ਭਾਜੀ ਕਰੋ ਫੈਸਲਾ ਫੈਸਲਾ ਇਹ ਆ ਕਿ ਤੁਸੀਂ ਜਾਣਾ ਤੁਹਾਡਾ ਕੰਮ ਜਾਣੇ ਭਾਈ ਭਾਜੀ ਇਸ ਤੋਂ ਅੱਛਾ ਫੈਸਲਾ ਮੇਰੀ ਸਮਝ 'ਚ ਨਹੀਂ ਆ ਰਿਹਾ ਤੁਸੀਂ ਇਹਨਾਂ ਨੂੰ ਘਰ ਰੱਖੋ ਬਾਹਰ ਕੱਢੋ ਮੇਰੇ ਇੱਥੋਂ ਸਟੂਡੀਓ 'ਚੋਂ ਚਲੋ ਸ਼ਾਬਾਸ਼ ਉਠੋ ਨਹੀਂ ਭਾਜੀ ਤੁਸੀਂ ਜਲਦ ਤੋਂ ਮੈਂ ਫੈਸਲਾ ਕਰ ਸਕਦਾ ਬੜਾ ਸੋਹਣਾ। ਤੂੰ ਫੈਸਲਾ ਨਾ ਕਰ ਮਾਮਾ ਤੂੰ ਫੈਸਲਾ ਕਰ ਲਿਆ ਚਲੋ ਸ਼ਾਬਾਸ਼ ਨਿਕਲੋ ਕੰਮ ਭਾਜੀ ਮੈਨੂੰ ਮਾਰਬਲ ਤੋਂ ਇਲਾਵਾ ਸਾਰਾ ਹੀ ਹੁੰਦਾ ਹੈ। ਮੈਂ ਕੰਮ ਕਰਦਾ ਇਮਾਨਦਾਰੀ ਨਾਲ ਕਰਾਂਗਾ ਇਹ ਸਾਨੂੰ ਦੇ ਦੇਣ ਕੰਮ ਨਾਲ ਮੈਂ ਇੱਕ ਬੰਦਾ ਰੱਖਾਂਗਾ ਭਾਜੀ 2 ਤੁਹਾਡੇ ਕੋਲ ਆਪਸ਼ਨ ਨੇ ਜਾਂ ਤੇ ਇਹਨਾਂ ਦੇ ਇੱਥੋਂ ਜ਼ਲੀਲ ਹੋ ਲਓ ਤੇ ਜਾਂ 1.5 ਲੱਖ ਛੱਡ ਕੇ ਤੇ ਕੋਈ ਮਿਸਤਰੀ ਹੋਰ ਲੈ ਲਓ ਜੋ ਤੁਹਾਡਾ ਦਿਲ ਕਰੇਗਾ ਤੁਸੀਂ ਆਪੇ ਹੁਣ ਕਰ ਲੈਣਾ ਚਲੋ ਸ਼ਾਬਾਸ਼ ਮੈਂ ਅਗਲਾ ਸ਼ੋਅ ਵੀ ਕਰਨਾ ਤੇ 1.5 ਲੱਖ ਚ ਸਾਨੂੰ ਕੱਖ ਨਹੀਂ ਦੇਣਗੇ ਨਹੀਂ ਕੱਖ ਨਹੀਂ ਦੇਣਗੇ 1.5 ਲੱਖ ਚ ਤੁਹਾਨੂੰ ਇਹ ਦੂਰੀ ਦੇਣਗੇ ਆਪਣੀ ਉਹ ਤੜ ਤੇ ਲਾ ਨਾ ਦੋ ਚਲੋ ਦਫਾ ਜਾਓ ਸਾਡੀ ਦਫਾ ਜਾਓ ਚਲੋ ਨਿਕਲੋ ਸ਼ਾਬਾਸ਼ ਚਲੋ